ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV ਰਾਹੀਂ ਤੇ ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN roku ਜਾਦੂ TV TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ। ਵਿਊਅਰਸ, ਅੱਜ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਦੀ ਗੱਲ ਕਰਦੇ ਹਾਂ ਅਤੇ ਜਾਂਚ ਕਰਕੇ ਪੰਥ ਦੋਖੀਆਂ ਦੀ ਨਿਸ਼ਾਨਦੇਹੀ ਕਰਨ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਇਹ ਵਰਤਾਰਾ ਕੋਈ ਨਵਾਂ ਨਹੀਂ। ਪਿਛਲੇ ਕਈ ਦਹਾਕਿਆਂ ਤੋਂ ਸਾਡੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਅਤੇ ਇਨਸਾਫ ਦੇਣ ਦੀ ਥਾਂ ਤੇ ਸਾਨੂੰ ਹੀ ਵੱਖ-ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 4 ਫਰਵਰੀ 1986 ਨੂੰ ਵਾਪਰੇ ਅਜਿਹੇ ਹੀ ਇੱਕ ਸਾਕੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਜਿਸ ਨੂੰ ਸਾਕਾ ਨਕੋਦਰ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਕੀਤੇ ਗਏ ਸਰੂਪਾਂ ਦੇ ਦਰਸ਼ਨਾਂ ਲਈ ਜਾ ਰਹੀ ਸਿੱਖ ਸੰਗਤ ਤੇ ਪੰਜਾਬ ਪੁਲਿਸ ਅਤੇ ਭਾਰਤੀ ਪੈਰਾਮਿਲਟਰੀ ਫੋਰਸਿਸ ਨੇ ਬਿਨਾਂ ਕਿਸੇ ਭੜਕਾਹਟ ਤੋਂ ਗੋਲੀ ਚਲਾ ਦਿੱਤੀ ਸੀ ਅਤੇ 4 ਸਿੰਘਾਂ ਜਿਨ੍ਹਾਂ ਵਿੱਚ ਭਾਈ ਰਵਿੰਦਰ ਸਿੰਘ ਲਿੱਤਰਾ, ਭਾਈ ਬਲਦੀਪ ਸਿੰਘ ਰਾਮਗੜ੍ਹ, ਭਾਈ ਝਿਲਮਣ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਦਾ ਨਾਮ ਸ਼ਾਮਲ ਹੈ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਸਾਕਾ ਨਕੋਦਰ ਬਾਰੇ ਅੱਜ ਦੀ ਵਿਸ਼ੇਸ਼ ਗੱਲਬਾਤ ਲਈ ਸਾਡੇ ਨਾਲ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਡਾਕਟਰ ਹਰਿੰਦਰ ਸਿੰਘ, ਜਿਹੜੇ ਸ਼ਹੀਦ ਹੋਏ 4 ਸਿੰਘਾਂ ਵਿੱਚੋਂ ਇੱਕ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਭਰਾ ਵੀ ਹਨ, ਨਿਊਯਾਰਕ ਸਥਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵੱਲੋਂ ਕਿਰਪਾਲ ਸਿੰਘ ਬਿਲਿੰਗ ਅਤੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਡਾਕਟਰ ਹਰਿੰਦਰ ਸਿੰਘ ਜੀ, ਤੁਹਾਡੇ ਨਾਲ ਮੈਂ ਗੱਲਬਾਤ ਦੀ ਸ਼ੁਰੂਆਤ ਕਰਦਾ। ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲੋਂ ਮੈਂ ਇਹੀ ਪੁੱਛਣਾ ਚਾਹਾਂਗਾ ਕਿ ਐਗਜ਼ੈਕਟਲੀ ਸਾਕਾ ਨਕੋਦਰ ਬਾਰੇ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਦੱਸ ਸਕੋ ਕਿ ਸਾਕਾ ਨਕੋਦਰ ਹੈ ਕੀ ਵਾਪਰਿਆ, ਕਿਵੇਂ ਵਾਪਰਿਆ ਉਸ ਬਾਰੇ, ਕਿਉਂਕਿ ਤੁਸੀਂ ਆਪ ਵੀ ਉਸ ਸਾਰੇ ਨੂੰ ਆਪਣੇ ਪਿੰਡੇ ਤੇ ਹੰਢਾਇਆ। ਪਰਿਵਾਰਕ ਤੌਰ ਤੇ ਤੁਹਾਡੇ ਭਰਾ ਸਰਦਾਰ ਰਵਿੰਦਰ ਸਿੰਘ ਲਿੱਤੜਾ ਉਹਦੇ ਵਿੱਚ ਸ਼ਹੀਦ ਹੋਏ ਆ ਸਾਕਾ ਨਕੋਦਰ ਦੇ ਵਿੱਚ, ਸੋ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਕਾ ਨਕੋਦਰ ਜੋ ਕਿ ਜਿਵੇਂ ਤੁਸੀਂ ਦੱਸਿਆ ਅੱਜ ਤੋਂ 3 ਦਹਾਕੇ ਪਹਿਲਾਂ 1986 4 ਫਰਵਰੀ ਨੂੰ ਵਾਪਰਿਆ ਜੀ। ਤੇ ਹੋਇਆ ਕਿ 2 ਫਰਵਰੀ 1986 ਨੂੰ ਗੁਰੂ ਨਾਨਕਪੁਰਾ ਮਹੱਲਾ ਨਕੋਦਰ ਉੱਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ 5 ਬੀੜਾਂ ਉੱਥੇ ਉਦੋਂ ਅਗਨ ਭੇਂਟ ਕਰ ਦਿੱਤੀਆਂ ਗਈਆਂ ਸੀ। ਜਦੋਂ 5 ਬੀੜਾਂ ਅਗਨ ਭੇਂਟ ਹੋਈਆਂ ਤੇ ਫਿਰ ਉਸ ਤੋਂ ਬਾਅਦ ਜਿਹੜੀ ਲੋਕਲ ਸੰਗਤ ਸੀ ਉਸ ਮਹੱਲੇ ਦੀ, ਉਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਜੀ। ਤੇ ਪੁਲਿਸ ਨੇ ਜਿਹੜੀ ਹੈਗੀ ਆ ਉਹ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਸੀਗੀ ਉੱਥੇ ਦੀ, ਉਹਨਾਂ ਨੇ ਆਣ ਕੇ ਜਾਂਚ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਆ ਇੱਕ FIR ਉਦਣ ਉਹ ਲੌਜ ਕੀਤੀ ਗਈ ਨਕੋਦਰ ਪੁਲਿਸ ਸਟੇਸ਼ਨ 'ਚ। ਤੇ ਉਹ ਜਿਹੜੀ ਜਾਂਚ ਜਿਹੜੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਉਸ ਵੇਲੇ ਕੀਤੀ, ਉਹਦੇ 'ਚ ਜਿਹੜਾ SDM ਵੀ ਸੀਗਾ ਤੇ ਲੋਕਲ DSP ਸੀਗਾ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈਗੀ ਆ ਇਹ ਸ਼ਰਾਰਤ ਆ, ਇਹ ਕੋਈ ਐਕਸੀਡੈਂਟਲ ਜਿਹੜੀ ਨਹੀਂ ਹੋਈ ਹੈਗੀ, ਕੋਈ ਨੈਗਲੀਜੈਂਸੀ ਨਹੀਂ ਆ, ਕੋਈ ਐਕਸੀਡੈਂਟ ਨਹੀਂ ਹੋਇਆ ਹੈਗਾ। ਤੇ ਉਸ ਤੋਂ ਬਾਅਦ ਉਸੇ ਸ਼ਾਮ ਨੂੰ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਟੇਕ ਓਵਰ ਕਰ ਲਿਆ, ਜਿਹਦੇ 'ਚ ADC ਤੇ SSP ਜੀ ਉੱਥੇ ਮੌਕੇ ਤੇ ਪਹੁੰਚੇ ਆ। ਔਰ ਜਿਹੜੇ ADC ਉਸ ਵੇਲੇ ਸੀਗੇ ਦਰਬਾਰਾ ਸਿੰਘ ਗੁਰੂ ਸੀ ਤੇ SSP ਜਿਹੜੇ ਸੀਗੇ ਅਜਹਾਰ ਆਲਮ ਸੀਗੇ। ਉਹਨਾਂ ਨੇ ਆਣ ਕੇ ਜਦੋਂ ਉੱਥੇ ਗੁਰਦੁਆਰਾ ਸਾਹਿਬ ਗਏ ਆ ਤੇ ਉਹ ਕਹਿੰਦੇ ਨਹੀਂ ਇਹ ਤੇ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਦੀ ਗਲਤੀ ਦੇ ਨਾਲ ਇਹ ਹੋਇਆ। ਤੇ ਸੰਗਤ ਜਿਹੜੀ ਹੈਗੀ ਆ, ਕਿਉਂਕਿ ਸਵੇਰੇ ਜੋ ਉਹਨਾਂ ਨੇ ਦੇਖਿਆ ਸੀਗਾ ਜਾਂ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਨੇ ਇਨਕੁਆਇਰੀ ਕੀਤੀ ਸੀਗੀ ਤੇ ਸੰਗਤ ਨੂੰ ਇਹ ਕਿਹਾ ਵੀ ਨਹੀਂ ਇਸ ਤਰ੍ਹਾਂ ਨਹੀਂ ਹੋਇਆ, ਪਰ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹਨੇ ਟੇਕ ਓਵਰ ਕਰ ਲਿਆ ਸੀਗਾ ਉਹ ਕਹਿੰਦੇ ਨਹੀਂ ਜੀ ਇਹ ਸਾਰੀ ਗ੍ਰੰਥੀ ਦੀ ਗਲਤੀ ਹੈਗੀ ਆ ਤੇ ਉਹਦੇ ਕਰਕੇ ਇਹ ਗੱਲ ਜਿਹੜੀ ਵਾਪਰੀ। ਤੇ ਉਸ ਵੇਲੇ ਸੰਗਤਾਂ 'ਚ ਫਿਰ ਜਿਹੜਾ ਸੀਗਾ ਉਹ ਰੋਸ ਫੈਲਿਆ ਵੀ ਪੁਲਿਸ ਜਿਹੜੀ ਹੈਗੀ ਆ ਉਹ ਇਹਦੀ ਜਾਂਚ ਕਰਨ ਲਈ ਤਿਆਰ ਨਹੀਂ ਹੈਗੀ ਔਰ ਦੋਸ਼ੀ ਜਿਹੜੇ ਆ ਉਹਨਾਂ ਨੂੰ ਫੜਨ ਲਈ ਤਿਆਰ ਨਹੀਂ ਹੈਗੇ ਜੀ।
ਤੇ ਫਿਰ 2 ਤਰੀਕ ਦੀ ਜਿਹੜੀ ਸ਼ਾਮ ਸੀਗੀ ਉਸ ਦਿਨ ਸੰਗਤਾਂ ਨੇ ਜਿਹੜਾ ਹੈਗਾ ਲਾਗੇ ਜਿੰਨੇ ਵੀ ਨਗਰ ਹੈਗੇ ਆ ਉਹਨਾਂ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟਸ ਕਰਵਾਈਆਂ ਕਿ ਆਹ ਭਾਣਾ ਵਾਪਰਿਆ ਹੈਗਾ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਸਾਡੀ ਗੱਲ ਨਹੀਂ ਸੁਣ ਰਹੀ ਤੇ ਸਾਰੇ ਜਾਣੇ ਕੱਲ ਨੂੰ ਗੁਰਦੁਆਰਾ ਸਾਹਿਬ ਆਓ ਤਾਂ ਕਿ ਆਪਾਂ ਜਿਹੜਾ ਅਗਲਾ ਸਟੈਪ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ ਆਪਾਂ ਉੱਤੇ ਕੀ ਕਰੀਏ, ਕਿਵੇਂ ਸਰਕਾਰ ਨੂੰ ਕਹੀਏ ਕਿ ਸਾਨੂੰ ਜਿਹੜਾ ਇਨਸਾਫ ਆ ਦਿਓ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਵੇ ਜੀ। ਤੇ 3 ਫਰਵਰੀ ਨੂੰ ਫਿਰ ਜਿਹੜੀਆਂ ਲੋਕਲ ਸੰਗਤਾਂ ਸੀਗੀਆਂ ਉਹ ਸਾਰੀਆਂ ਉੱਥੇ ਗੁਰਦੁਆਰਾ ਸਾਹਿਬ 'ਚ ਪਹੁੰਚੀਆਂ। ਗੁਰਦੁਆਰਾ ਸਾਹਿਬ 'ਚ ਪਹੁੰਚੀਆਂ, ਉੱਥੇ ਉਹਨਾਂ ਨੇ ਦੇਖੀ ਹਾਲਾਤ ਵਾਚੇ, ਉਹਨੂੰ ਦੇਖਿਆ ਜਿਹੜਾ ਉੱਥੇ ਲੋਕਲ MLA ਸੀ ਕੁਲਦੀਪ ਸਿੰਘ ਬਡਾਲਾ ਉਸ ਵੇਲੇ, ਉਹ ਵੀ ਉੱਥੇ ਗੁਰਦੁਆਰਾ ਸਾਹਿਬ ਪਹੁੰਚ ਗਿਆ, ਸੰਗਤਾਂ ਵੀ ਪਹੁੰਚ ਗਈਆਂ ਤੇ ਜਿਹੜੇ ਐਜੂਕੇਸ਼ਨਲ ਇੰਸਟੀਚਿਊਟ ਸੀਗੇ ਉਸ ਵੇਲੇ ਸਕੂਲ ਕਾਲਜ ਜਿਹੜੇ ਸੀਗੇ ਉਹ ਵੀ ਬੰਦ ਹੋ ਗਏ, ਕਾਲਜਾਂ ਦੇ ਸਟੂਡੈਂਟ ਵੀ ਉੱਥੇ ਪਹੁੰਚ ਗਏ ਜੀ। ਕਚਹਿਰੀਆਂ ਵੀ ਬੰਦ ਤੇ ਵਕੀਲ ਵੀ, ਮਤਲਬ ਸਾਰਾ ਭਾਈਚਾਰਾ ਉੱਥੇ ਇਕੱਠਾ ਹੋਇਆ। ਇਕੱਠਾ ਹੋ ਕੇ ਫਿਰ ਉਹਨਾਂ ਨੇ ਬੇਨਤੀ ਕੀਤੀ ਆ ਐਡਮਿਨਿਸਟ੍ਰੇਸ਼ਨ ਨੂੰ ਵੀ ਤੁਸੀਂ ਇਹਦੇ ਤੇ ਕੋਈ ਇਹਦੀ ਜਾਂਚ ਕਰੋ। ਪਰ ਜਦੋਂ ਉਹਨਾਂ ਨੂੰ ਕੋਈ ਵੀ ਹੰਗਾਰਾ ਨਹੀਂ ਮਿਲਿਆ ਤੇ ਉਹਨਾਂ ਨੇ ਇੱਕ ਰੋਸ ਮਾਰਚ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਤੋਂ ਪੁਲਿਸ ਥਾਣੇ ਤੱਕ ਜਿਹੜਾ ਹੈਗਾ ਉਹ ਕੀਤਾ ਜੀ। ਤੇ ਜਿਹਦੀ ਅਗਵਾਈ ਜਿਹੜਾ ਉਸ ਵੇਲੇ ਲੋਕਲ MLA ਸੀਗਾ ਕੁਲਦੀਪ ਸਿੰਘ ਵਡਾਲਾ ਉਹਨਾਂ ਨੇ ਕੀਤੀ ਆ। ਤੇ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਸੀਗੀ ਉਸ ਵੇਲੇ ਐਕਟਿਵਲੀ ਇਨਵੋਲਵ ਸੀਗੀ 1984 ਤੋਂ ਬਾਅਦ। ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਲੋਕਲ ਪ੍ਰਧਾਨ ਸੀਗੇ ਉਸ ਵੇਲੇ ਪਰਮਜੀਤ ਸਿੰਘ ਮੱਲੀ ਤੇ ਜਿਹੜੇ ਹੋਰ ਮੈਂਬਰ ਸੀਗੇ ਉਹ ਤੇ ਨਾਲ ਸੀਗੇ। ਤੇ ਉਹ ਜਿਹੜਾ ਰੋਸ ਮਾਰਚ ਸੀਗਾ ਉੱਥੋਂ ਤੁਰਿਆ ਤੇ ਸਿਰਫ 2 ਨਾਅਰੇ ਸੀਗੇ ਉਸ ਵੇਲੇ, ਕਿਉਂਕਿ ਦਾਸ ਉਸ ਰੋਸ ਮਾਰਚ 'ਚ ਸ਼ਾਮਲ ਸੀ ਜਿਹੜਾ ਉਸ ਦਿਨ ਹੋਇਆ ਜੀ 3 ਫਰਵਰੀ ਨੂੰ। ਤੇ ਉਹ ਸੀਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਅਸੀਂ ਨਹੀਂ ਸਹਾਂਗੇ। ਤੇ ਉਹ ਜਿਹੜਾ ਰੋਸ ਮਾਰਚ ਆ ਤੁਰਦਾ ਤੇ ਉੱਥੇ ਪੁਲਿਸ ਥਾਣੇ ਦੇ ਮੂਹਰੇ ਪਹੁੰਚ ਗਿਆ। ਉੱਥੇ ਜਾ ਕੇ ਫਿਰ ਤਕਰੀਰਾਂ ਹੋਈਆਂ, ਬੇਨਤੀਆਂ ਕੀਤੀਆਂ, ਸ਼ਾਮ ਤੱਕ ਚੱਲਦਾ ਰਿਹਾ ਇਹ। ਤੇ ਸਰਕਾਰ ਜਿਹੜੀ ਸੀਗੀ ਜਾਂ SSP ਜਿਹੜਾ ਸੀਗਾ ਉਹ ਬਿਲਕੁਲ ਇਸ ਗੱਲ ਬਾਰੇ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸੀਗਾ ਜੀ। ਤੇ ਉਹਨਾਂ ਨੂੰ ਜਦੋਂ ਕਿਸੇ ਪਾਸੇ ਵੀ ਕੋਈ ਗੱਲ ਜਿਹੜੀ ਹੈਗੀ ਆ ਨਹੀਂ ਸੁਣੀ, ਫਿਰ ਉੱਥੇ ਬਾਬਾ ਜੋਗਿੰਦਰ ਸਿੰਘ ਉਸ ਵੇਲੇ ਸੰਯੁਕਤ ਅਕਾਲੀ ਦਲ ਬਣਿਆ ਹੋਇਆ ਸੀਗਾ, ਉਹ ਵੀ ਪਹੁੰਚ ਜਾਂਦੇ ਉੱਥੇ ਨਕੋਦਰ ਥਾਣੇ 'ਚ ਤੇ ਗੱਲਬਾਤ ਹੁੰਦੀ। ਲੋਕਲ ਜਿਹੜੇ ਉੱਥੇ ਸਰਕਲ ਜਥੇਦਾਰ ਸੀਗੇ ਉਹ ਵੀ ਸਾਰੇ ਜੋ ਵੀ ਸੀਗੇ ਉੱਥੇ ਅੰਦਰ ਪੁਲਿਸ ਸਟੇਸ਼ਨ 'ਚ ਜਾਂਦੇ ਆ ਜੀ। ਤੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਇਹ ਜਿਹੜਾ ਹੈਗਾ ਤੁਸੀਂ ਇਹਦੀ ਜਿਹੜੀ ਜਾਂਚ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਪਰ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਕੁਝ ਵੀ ਸੁਣ ਤੋਂ ਇਨਕਾਰੀ ਹੋ ਜਾਂਦੀ ਆ। ਤੇ ਸੰਗਤਾਂ ਫਿਰ ਵੀ ਉਸ ਵੇਲੇ ਇਹ ਦਿੰਦੀਆਂ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਅਸੀਂ ਤੁਹਾਨੂੰ ਕੱਲ ਸਵੇਰ ਤੱਕ ਦਾ ਸਮਾਂ ਦਿੰਦੇ ਹੈਗੇ ਆ ਤੇ ਅਸੀਂ ਕੱਲ ਨੂੰ ਫਿਰ ਸਵੇਰੇ ਜਿਹੜੇ ਗੁਰਦੁਆਰਾ ਸਾਹਿਬ ਇਕੱਠੇ ਹੋਵਾਂਗੇ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹਨੂੰ ਇਹਦੇ ਬਾਰੇ ਸੋਚੇ ਜੀ। ਤੇ 3 ਤਰੀਕ ਨੂੰ ਜਿਹੜਾ ਹੈਗਾ ਉਸ ਤੋਂ ਬਾਅਦ ਸੰਗਤ ਜਿਹੜੀ ਹੈਗੀ ਆ ਸ਼ਾਮ ਨੂੰ ਬਿਖਰ ਜਾਂਦੀ ਆ। ਅਗਲੇ ਦਿਨ ਦਾ ਬਣਾ ਕੇ ਸਲਾਹ ਕੇ ਅਗਲੇ ਦਿਨ ਆਪਾਂ ਗੁਰਦੁਆਰਾ ਸਾਹਿਬ ਫਿਰ ਇਕੱਠੇ ਹੋਣਾ ਹੈਗਾ ਤੇ ਰਾਤ ਨੂੰ ਜਿਹੜਾ ਹੈਗਾ ਨਕੋਦਰ 'ਚ ਕਰਫਿਊ ਲਗਾ ਦਿੱਤਾ ਜਾਂਦਾ। ਤੇ ਉਹ ਜਿਹੜਾ ਕਰਫਿਊ ਲਗਾਉਣ ਦਾ ਇੱਕ ਕਾਰਨ ਹੋ ਰਿਹਾ ਕਿ ਰਾਤ ਨੂੰ ਉੱਥੇ ਜਿਹੜੀ ਹੈਗੀ ਆ ਲੋਕਲ ਜਿਹੜੀ ਸ਼ਿਵ ਸੈਨਾ ਯੂਨਿਟ ਹੈਗੀ ਆ ਉਹ ਰਾਤ ਨੂੰ ਉੱਥੇ ਇੱਕ ਮਾਰਚ ਕਰਦੇ ਉਸ ਸ਼ਾਮ ਨੂੰ ਜੀ। ਤੇ ਉਹਦੇ ਵਿੱਚ ਜਿਹੜਾ ਹੈਗਾ ਉਹ ਆਪਣੇ ਤਰਸ਼ੂਲ ਲੈ ਕੇ ਤੇ ਕਹਿੰਦੇ ਹੈਗੇ ਆ ਕਿ 2 ਕਿਨਾਰੇ ਉਹਨਾਂ ਦੇ ਹੈਗੇ ਆ ਕਿ शिव शक्ति का जाप करेंगे, अपनी रखिया आप करेंगे। 5% ਨੂੰ ਦਿਆਂਗੇ ਮਾਰ, ਫੇਰ ਪਿੰਡਾਂ ਨੂੰ ਹੋਵਾਂਗੇ ਤਿਆਰ ਜੀ। ਤੇ ਉਸ ਵੇਲੇ ਜਿਹੜੀ CRP ਹੈਗੀ ਆ ਉੱਥੇ ਉਹਨਾਂ ਦਾ ਜਿਹੜਾ ਲੋਕਲ ਮੰਦਿਰ ਆ ਉਹਦੇ ਵਿੱਚ CRP ਦੀ ਸਾਰੀ ਰਹਿائش ਸੀਗੀ ਤੇ CRP ਦਾ ਵੀ ਉਹਨਾਂ ਨੂੰ ਪੂਰਾ ਥਾਪੜਾ ਸੀਗਾ। ਤੇ ਉਸ ਦਿਨ ਸ਼ਾਮ ਨੂੰ ਟਕਰਾਅ ਕੋਈ ਨਹੀਂ ਹੋਇਆ ਕਿਉਂਕਿ ਸਿੱਖਾਂ ਨੇ ਕੋਈ ਵੀ ਜਿਹੜੀਆਂ ਉੱਥੇ ਸੀਗੇ ਲੋਕਲ, ਇੱਕ ਤਾਂ ਸੀਗੇ ਵਿਚਾਰੇ ਥੋੜੇ ਜਿਹੜੇ ਸ਼ਹਿਰ 'ਚ ਰਹਿਣ ਵਾਲੇ ਸੀਗੇ ਜੀ ਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਪਰ ਕੋਈ ਵੀ ਭੜਕਾਟ ਉਹਨਾਂ ਵੱਲੋਂ ਨਹੀਂ ਹੋਈ। ਉਸ ਤੋਂ ਬਾਅਦ ਇਹਨਾਂ ਨੇ ਸ਼ਾਮ ਨੂੰ ਜਿਹੜਾ ਹੈਗਾ ਉਹ ਕਰਫਿਊ ਲਾ ਦਿੱਤਾ। ਹੁਣ ਕਰਫਿਊ ਜਿਹੜਾ ਲੱਗਾ ਆ ਉਹ 'ਚ ਆਲੇ ਦੁਆਲੇ ਦੇ ਪਿੰਡਾਂ 'ਚ ਨਾ ਤਾਂ ਕੋਈ ਉਹਨਾਂ ਨੇ ਮਨਾਦੀ ਕਰਵਾਈ, ਨਾ ਕੁਝ ਦੱਸਿਆ ਕਿਸੇ ਨੂੰ ਤੇ ਨਾ ਹੀ ਕੁਝ ਜਿਹੜਾ ਹੈਗਾ ਸੰਗਤਾਂ ਨੂੰ ਪਤਾ ਲੱਗਾ। ਸੋ ਅਗਲੀ ਸਵੇਰ ਨੂੰ ਸੰਗਤਾਂ ਜਿਹੜੀਆਂ ਸੀਗੀਆਂ
ਉੱਥੋਂ ਵੀ ਤੇ ਪਲੱਸ ਜਿਹੜੇ ਆਲੇ ਦੁਆਲੇ ਦੇ ਹੋਰ ਕਾਲਜ ਸੀ, ਜਿੱਦਾਂ ਖਾਲਸਾ ਕਾਲਜ ਜਲੰਧਰ ਸੀ ਜਾਂ ਰਾਮਗੜੀਆ ਕਾਲਜ ਫਗਵਾੜਾ ਸੀ, ਉਧਰੋਂ ਵੀ ਬੱਚੇ ਜਿਹੜੇ ਸੀਗੇ ਫੈਡਰੇਸ਼ਨ ਦੇ ਜਿਹੜੇ ਉਸ ਦਿਨ ਉੱਥੇ ਆਉਣੇ ਸ਼ੁਰੂ ਹੋ ਗਏ। ਜੀ ਤੇ ਬਾਬਾ ਜੋਗਿੰਦਰ ਸਿੰਘ ਜੀ ਵੀ ਆ ਗਏ ਤੇ ਹਰਚਰਨ ਸਿੰਘ ਰੋਗਡੇ ਸੂਬੇਦਾਰ ਜਿਹੜੇ ਸੀਗੇ ਉਹ ਵੀ ਉੱਥੇ ਪਹੁੰਚੇ ਹੋਏ ਸੀ ਸੰਯੁਕਤ ਅਕਾਲੀ ਦਲ ਨੂੰ। ਤੇ ਜਿਹੜੀ ਸਾਰੀ ਸੰਗਤ ਸੀਗੀ ਉੱਥੇ ਸ਼ਹਿਰ ਦੇ ਬਾਹਰ-ਬਾਹਰ ਜਿੱਥੇ ਸ਼ੇਰਪੁਰ ਦਾ ਪੁਲ ਹੈਗਾ ਉੱਥੇ ਸਾਰੇ ਇਕੱਠੇ ਹੋ ਗਏ। ਉੱਥੋਂ ਫਿਰ ਜਿਹੜਾ ਹੈਗਾ ਕਿ ਤਕਰੀਰਾਂ ਹੋਈਆਂ, ਸੋਚਿਆ ਵੀ ਹੁਣ ਆਪਾਂ ਕਰੀਏ ਕੀ, ਜੀ ਕਿ ਜਿਹੜੀ ਸਰਕਾਰ ਆ ਉਹ ਤੇ ਵਜੇ ਦਿਆ ਵੀ ਆਪਣੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ, ਸ਼ਹਿਰ 'ਚ ਕਰਫਿਊ ਲੱਗਾ ਹੋਇਆ। ਤੇ ਸੰਗਤ ਨੇ ਫਿਰ ਬੇਨਤੀ ਕੀਤੀ ਵੀ ਤੁਸੀਂ ਹੋਰ ਨਹੀਂ ਤਾਂ ਘੱਟੋ ਘੱਟ ਜਿਹੜੇ 5 ਪਿਆਰੇ ਆ ਨਾ ਉਹਨਾਂ ਨੂੰ ਇਜਾਜ਼ਤ ਦੇ ਦਿਓ ਅੰਦਰ ਜਾਣ ਦੀ। ਤੇ ਜਿਹੜੇ 5 ਪਿਆਰੇ ਆ, ਜਿਹੜੇ 5 ਸਿੰਘ ਹੈਗੇ ਆ ਉਹ ਜਾਣਗੇ ਤੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਅਗਨ ਭੇਟ ਹੋਈਆਂ ਬੀੜਾਂ ਉਹਨਾਂ ਨੂੰ ਸੰਭਾਲ ਕੇ ਜੀ ਦਰਸ਼ਨ ਕਰਕੇ ਉਹਨਾਂ ਦੇ ਤੇ ਆਪਾਂ ਜਿਹੜਾ ਗੋਇੰਦਵਾਲ ਸਾਹਿਬ ਜਾ ਕੇ ਤੇ ਉਹਨਾਂ ਨੂੰ ਜਲ ਪ੍ਰਵਾਹ ਕਰ ਦਾਂਗੇ। ਪਰ ਜਿਹੜੀ ਸਰਕਾਰ ਸੀ ਜਾਂ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਉਹ ਜਿਹੜੇ 5 ਬੰਦੇ ਜਿਹੜੇ ਹੈਗੇ ਆ 5 ਸਿੰਘ ਆ ਉਹਨਾਂ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ, ਜਾਣ ਦੀ ਦਿੱਤੀ, ਇਜਾਜ਼ਤ ਨਹੀਂ ਦਿੱਤੀ ਉਹਨਾਂ ਨੇ। ਉਸ ਤੋਂ ਬਾਅਦ ਜਥੇ ਜਿੱਦਾਂ ਚਾਰੇ ਪਾਸਿਆਂ ਤੋਂ ਆਉਂਦੇ ਸੀ, ਸ਼ਹਿਰ ਦੀ 4 ਪਾਸਿਆਂ ਤੋਂ ਐਂਟਰੀ ਆ ਤੇ ਇੱਕ ਜਥਾ ਜਿਹੜਾ ਸੀਗਾ ਉਹ ਮਹਿਤਪੁਰ ਵੱਲੋਂ ਆਇਆ। ਮਹਿਤਪੁਰ ਜਿਹੜਾ ਸ਼ੇਰਪੁਰ ਬ੍ਰਿਜ ਹੈਗਾ ਉਹਦੇ ਬਿਲਕੁਲ ਆਪੋਜ਼ਿਟ ਹੈਗਾ 180 ਤੇ 180 ਡਿਗਰੀ ਤੇ ਬਿਲਕੁਲ ਦੂਜੇ ਪਾਸੇ ਆ। ਤੇ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਬਜਾਏ ਇਹਦੇ ਕਿ ਬਾਈਪਾਸ ਰਾਹੀਂ ਭੇਜ ਕੇ ਜਿਹੜਾ ਦੂਸਰਾ ਜਥਾ ਆ ਉਹਦੇ ਨਾਲ ਮਿਲਾਉਂਦੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਦੀ ਲੈ ਕੇ ਗਏ ਜੀ। ਉਹਦੇ ਪਿੱਛੇ ਕੀ ਕਾਰਨ ਸੀਗਾ ਜਾਂ ਕੀ ਆ ਉਹਦੀ ਜਿਹੜੀ ਜ਼ਿਆਦਾ ਡਿਟੇਲ ਹੈਗਾ ਜਿਹੜੀ ਕੱਲ ਨੂੰ ਜਿਹੜਾ ਆਪਣਾ ਸੈਮੀਨਾਰ ਹੈਗਾ ਉਹਦੇ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਦਿਆਂਗਾ ਜੀ। ਔਰ ਬਕਾਇਦਾ ਉਹਦੇ ਜਿਹੜੇ ਆ ਤੱਥਾਂ ਦੇ ਆਧਾਰ ਤੇ ਸਬੂਤਾਂ ਸਮੇਤ ਕਿ ਕੀ ਹੋਇਆ, ਕਿੱਦਾਂ ਹੋਇਆ, ਕੌਣ ਬੰਦੇ ਜ਼ਿੰਮੇਵਾਰ ਸੀ ਤੇ ਉਸ ਤੋਂ ਬਾਅਦ ਸਾਡੇ ਨਾਲ ਅੱਜ ਤੱਕ ਕੀ ਹੋ ਰਿਹਾ, ਉਹ ਆਪਾਂ ਪੂਰੀ ਜਿਹੜੀ ਡਿਟੇਲ ਜਿਹੜੀ ਹੈਗੀ ਆ ਉਹ ਤੁਹਾਨੂੰ ਮੈਂ ਜਿਹੜਾ ਕੱਲ ਸੈਮੀਨਾਰ ਆ ਉਹਦੇ ਵਿੱਚ ਆਪਣੇ ਵੱਲੋਂ ਪੂਰੀ ਜਾਣਕਾਰੀ ਦਊਂਗਾ ਜੀ। ਪਰ ਇੱਥੇ ਵਾਪਸ ਆਉਂਦਿਆਂ ਵੀ ਉਹ ਜਿਹੜੇ 5 ਸਿੰਘਾਂ ਨੂੰ ਉਹਨਾਂ ਨੇ ਨਾ ਕਰ ਦਿੱਤੀ, ਜਥਾ ਜਿਹੜਾ ਉਹਨੂੰ ਸ਼ਹਿਰ ਦੇ ਵਿੱਚ ਦੀ ਲਿਆਂਦਾ ਗਿਆ। ਹੁਣ ਜਿਸ ਵੇਲੇ ਉਹ ਜਥਾ ਆਉਂਦਾ ਤੇ ਉੱਥੇ ਆਣ ਕੇ ਉਹ ਕਹਿੰਦੇ ਕਿ ਜਿਹੜਾ ਸ਼ਹਿਰ 'ਚ ਜਿਹੜਾ ਕਰਫਿਊ ਆ ਉਹ ਤੇ ਹੈ ਹੀ ਨਹੀਂਗਾ, ਕਿਉਂਕਿ ਜਿਹੜੇ ਅੰਦਰੋਂ ਜਦੋਂ ਲੰਘੇ ਆ ਕਿਤੇ ਸ਼ਿਵ ਸੈਨਾ ਵਾਲੇ ਜਿਹੜੇ ਹੈਗੇ ਆ ਤੇ ਸ਼ਰੇਆਮ ਉੱਥੇ ਆਪਣੀਆਂ ਲਾਠੀਆਂ, ਗਡਾਸੀਆਂ, ਤਰਸ਼ੂਲ ਚੱਕ ਕੇ ਤੇ ਉੱਥੇ ਸ਼ਰੇਆਮ ਸ਼ਹਿਰ 'ਚ ਘੁੰਮ ਰਿਹਾ ਜੀ। ਤੇ ਉਹ ਕਹਿੰਦੇ ਵੀ ਜੇ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਜਾਊਗੀ ਤੇ ਮੇਰਾ ਨਹੀਂ ਖਿਆਲ ਉਹ ਜਿਹੜਾ ਜਥੇ ਦਾ ਲੀਡਰ ਸੀਗਾ ਵੀ ਆਪਾਂ ਨੂੰ ਕੋਈ ਪ੍ਰੋਬਲਮ ਹੋਣੀ ਚਾਹੀਦੀ ਆ, ਕਿਉਂਕਿ ਅਸੀਂ ਤਾਂ ਵਿੱਚੋਂ ਆਏ ਸ਼ਹਿਰ ਦੇ। ਹਾਂਜੀ। ਤੇ ਉਸ ਵੇਲੇ ਫਿਰ ਸਾਰਿਆਂ ਨੇ ਕਿਹਾ ਵੀ ਚਲੋ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਜਿਹੜਾ ਕਰਦੇ ਆ ਤੇ ਚੱਲੀਏ ਆਪਾਂ। ਤੇ ਉਹ ਜਿਹੜੀ ਪੁਲ ਤੇ ਤਾਇਨਾਤ ਜਿਹੜੀ ਪੁਲਿਸ ਆ ਉਸ ਵੇਲੇ ਉਹਨਾਂ ਨੇ ਉਹਨਾਂ ਨੂੰ ਆ ਲੈਣ ਦਿੱਤਾ ਕਿ ਤੁਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਤੇ ਤੁਸੀਂ ਗੁਰਦੁਆਰਾ ਸਾਹਿਬ ਤੱਕ ਜਾ ਸਕਦੇ ਹੋ ਜੀ। ਹੁਣ ਇੱਥੇ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਮੰਗਦਾ ਕਿ ਸਾਰੀ ਸੰਗਤ ਜਿਹੜੀ ਹੈਗੀ ਆ ਉਹ ਨਿਹੱਥੀ ਸੀ, ਕਿਸੇ ਦੇ ਕੋਲ ਕੋਈ ਹਥਿਆਰ ਨਹੀਂ ਸੀ। ਜਿਹੜੇ 5 ਪਿਆਰੇ ਸੀਗੇ ਉਹਨਾਂ ਦੇ ਕੋਲ ਰਵਾਇਤੀ ਜਿਹੜੀਆਂ ਕਿਰਪਾਨਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਹੱਥ ਵਿੱਚ ਸੀਗੀਆਂ, ਉਸ ਤੋਂ ਬਿਨਾਂ ਕਿਸੇ ਦੇ ਕੋਲ ਕੋਈ ਹਥਿਆਰ ਨਹੀਂ। ਔਰ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਨੇ ਕਹਿਤਾ ਕਿ ਤੁਸੀਂ ਚਲੇ ਜਾਓ ਜੀ। ਉੱਥੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ 5 ਪਿਆਰਿਆਂ ਦੇ ਮਗਰ ਸੰਗਤਾਂ ਜਿਹੜੀਆਂ ਉਹ ਗੁਰਦੁਆਰਾ ਸਾਹਿਬ ਨੂੰ ਜਾ ਰਹੀਆਂ ਤੇ ਕਰੀਬ ਮੇਰਾ ਖਿਆਲ ਜਾਂ 10 ਜਾਂ 12 ਫੁੱਟ ਗਏ ਹੋਣੇ ਉਧਰ ਨੂੰ ਸ਼ੇਰਪੁਰ ਬ੍ਰਿਜ ਤੋਂ। ਤੇ ਮੋਹਰੇ ਜਿਹੜੀ ਉਹਨਾਂ ਦੀ ਤਾਇਨਾਤ ਕੀਤੀਆਂ ਸੀਗੀਆਂ ਫੋਰਸਿਸ, ਜਿਹਦੇ ਵਿੱਚ CRP ਸੀਗੀ, BSF ਸੀਗੀ ਔਰ ਪੰਜਾਬ ਪੁਲਿਸ ਸੀਗੀ, ਉਹਨਾਂ ਨੇ ਜਿਹੜੀ ਹੈਗੀ ਆ ਬਿਨਾਂ ਕਿਸੇ ਕੋਈ ਚੇਤਾਵਨੀ ਦਿੱਤੇ ਤੇ ਗੋਲੀ ਜਿਹੜੀ ਆ ਉੱਤੇ ਚਲਾ ਦਿੱਤੀ। ਤੇ ਗੋਲੀ ਚਲਾਉਣ ਨਾਲ ਸੰਭਾਵੀ ਆ ਵੀ ਉੱਥੇ ਫਿਰ ਸਾਰੇ ਹਲਚਲ ਮਚ ਗਈ ਇੱਕਦਮ, ਕਿਉਂਕਿ ਕਿਸੇ ਨੂੰ ਇਹ ਆਸ ਨਹੀਂ ਸੀ ਵੀ ਕਿ ਸਾਡੇ ਤੇ ਗੋਲੀ ਚੱਲੂਗੀ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਹੈਗੀਆਂ ਉਹ ਅਗਨ ਭੇਟ ਹੋਈਆਂ ਸੀ, ਉਹਦਾ ਬੜਾ ਦੁੱਖ ਸੀ ਤੇ ਸਾਰੇ ਸਿਰਫ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਉੱਥੋਂ ਬੀੜਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਸੰਭਾਲ ਕਰਕੇ ਤੇ ਉਹਨਾਂ ਨੂੰ ਗੋਇੰਦਵਾਲ ਸਾਹਿਬ ਜਿਹੜਾ ਹੈਗਾ ਉਹਨਾਂ ਨੂੰ ਜਲ ਪ੍ਰਵਾਹ ਕਰਨ ਜਾਣਾ ਸੀਗਾ ਜੀ। ਪਰ ਜਦੋਂ ਗੋਲੀ ਚੱਲ ਗਈ ਤੇ ਉੱਥੇ ਸਿੰਘ ਸ਼ਹੀਦ ਵੀ ਹੋਏ। ਉਸ ਤੋਂ ਬਾਅਦ ਜਦੋਂ ਭਗਦੜ ਮੱਚ ਗਈ ਉੱਥੇ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਹੈਗੀ ਆ ਉਹ ਉਹਨਾਂ ਦੇ ਮਗਰ ਵੀ ਆਲਮੋਸਟ ਲਾਗੇ ਜਿਹੜੇ ਪਿੰਡ ਸੀਗੇ ਉੱਥੇ ਤੱਕ ਜਾ ਕੇ ਵੀ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਸਿੰਘਾਂ ਨੂੰ ਜਾ ਕੇ ਉੱਥੇ ਉਹਨਾਂ ਤੇ ਤਸ਼ੱਦਦ ਕੀਤਾ, ਗੋਲੀਆਂ ਚਲਾਈਆਂ ਘਰਾਂ ਚੋਂ ਕੱਢ ਕੇ।
ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੋਈ ਮੇਰਾ ਖਿਆਲ 20 ਦੇ ਸਿੰਘ ਜਿਹੜੇ ਸੀਗੇ ਉਹਨਾਂ ਨੇ ਗ੍ਰਿਫਤਾਰ ਵੀ ਕੀਤੇ ਤੇ ਜਿਨ੍ਹਾਂ ਤੇ ਉਹਨਾਂ ਨੇ ਫਿਰ ਇੱਕ FIR ਹੋਰ ਲੌਂਚ ਕੀਤੀ, ਕਿਉਂਕਿ ਪਹਿਲੀ FIR ਜਿਹੜੀ ਸੀਗੀ, ਜਿਹੜੀ 50 ਨੰਬਰ ਤੁਹਾਨੂੰ ਮੈਂ ਦੱਸੀ ਹੈਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੀੜਾਂ ਅਗਨ ਭੇਟ ਹੋਈਆਂ ਉਹਨਾਂ ਦੀ ਸੀ। ਉਸ ਤੋਂ ਬਾਅਦ 54 ਨੰਬਰ ਜਿਹੜੀ FIR ਆ ਜੀ, ਉਹਦੇ 'ਚ ਜਿਹੜੇ ਜਿੰਨੇ ਵੀ ਸੰਗਤ ਸੀ ਔਰ ਉਹਦੇ ਵਿੱਚ ਉਹਨਾਂ ਨੇ ਜਿਹੜੇ ਬੰਦਿਆਂ ਨੇ ਉਸ ਵੇਲੇ ਸੰਗਤਾਂ ਨੂੰ ਸੰਬੋਧਨ ਕੀਤਾ ਉਹਨਾਂ ਨੂੰ ਮੇਨ ਬਣਾ ਕੇ ਉਹਦੇ ਵਿੱਚ ਆਪਣੇ FIR 'ਚ ਜਿਹੜੇ ਰਿਸਪੌਂਸੀਬਲ ਬਣਾ ਕੇ ਤੇ ਉਹਨਾਂ ਤੇ 307 ਤੇ ਹੋਰ 7-8 ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਤੇ ਜੀ। ਝੂਠਾ ਕੇਸ ਪਾਤਾ। ਹੁਣ ਉਸ ਤੋਂ ਬਾਅਦ ਜਿਹੜੇ ਜ਼ਖਮੀ ਹੋਏ ਸਿੰਘ ਸੀਗੇ ਉਹਨਾਂ ਨੂੰ ਬਜਾਏ ਇਹਦੇ ਕਿ ਉਹਨਾਂ ਨੂੰ ਕੋਈ ਕਿਸੇ ਹਸਪਤਾਲ 'ਚ ਲਿਜਾ ਕੇ ਉਹਨਾਂ ਦਾ ਇਲਾਜ ਕੀਤਾ ਜਾਵੇ ਜਾਂ ਕੁਝ, ਉਹਨਾਂ ਨੇ ਉੱਥੇ ਥਾਣੇ ਰੱਖ ਲਿਆ ਜੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਤੇ ਸੰਗਤ ਜਿਹੜੀ ਸਾਰੀ ਸੀਗੀ ਬਿਖਰ ਗਈ ਤੇ ਉਸ ਦਿਨ ਫਿਰ ਸਾਨੂੰ ਜਿਹੜਾ ਹੈਗਾ ਉੱਥੇ ਕੋਈ ਜਦੋਂ ਲਾਸ਼ਾਂ ਜਿਹੜੀਆਂ ਹੈਗੀਆਂ ਨਕੋਦਰ ਸਿਵਲ ਹਸਪਤਾਲ 'ਚ ਚਲੇ ਜਾਂਦੀਆਂ ਹੈਗੀਆਂ ਪੋਸਟਮਾਰਟਮ ਲਈ, ਉਸ ਤੋਂ ਬਾਅਦ ਇੱਕ ਡਾਕਟਰ ਆ ਕੇ ਜੋ ਮੇਰੇ ਪਿਤਾ ਜੀ ਦਾ ਵਾਕਫ ਸੀਗਾ, ਉਹਨਾਂ ਨੇ ਪਛਾਣਿਆ ਕਿ ਇਹ ਤਾਂ ਵੀ ਮੈਨੂੰ ਸਰਦਾਰ ਬਲਦੇਵ ਸਿੰਘ ਜੀ ਉਹਨਾਂ ਦਾ ਬੇਟਾ ਲੱਗਦਾ ਹੈਗਾ ਜੀ। ਤੇ ਪਛਾਣ ਪੱਤਰ ਵੀ ਸੀਗਾ ਉਹਨਾਂ ਦੀ ਜੇਬ ਵਿੱਚ। ਉਹਨਾਂ ਨੂੰ ਪਤਾ ਲੱਗ ਗਿਆ, ਕਨਫਰਮ ਹੋ ਗਿਆ ਕਿ ਇਹ ਸਰਦਾਰ ਬਲਦੇਵ ਸਿੰਘ ਉਹਨਾਂ ਦਾ ਬੇਟਾ ਜੀ। ਉਹਨਾਂ ਨੇ ਫਿਰ ਫੋਨ ਕੀਤਾ ਵੀ ਇੱਦਾਂ ਅੱਜ ਇਹ ਗੱਲ ਹੋਈ ਆ ਤੇ ਤੁਹਾਡਾ ਬੱਚਾ ਜਿਹੜਾ ਹੈਗਾ। ਉਸ ਤੋਂ ਬਾਅਦ ਪਿਤਾ ਜੀ ਉਸੇ ਵੇਲੇ ਪਿੰਡ ਦੇ ਸਰਪੰਚ ਨੂੰ ਲੈ ਕੇ ਤੇ ਨਾਲ ਇੱਕ ਹੋਰ ਸਾਡੇ ਪੰਚ ਸੀਗੇ ਤੇ ਨਕੋਦਰ ਨੂੰ ਚਲੇ ਗਏ ਵੀ ਆਪਾਂ ਜਿਹੜੀ ਹੈਗੀ ਲਾਸ਼ ਲਈ ਜੀ। ਤੇ ਉਹਨਾਂ ਨੂੰ ਉੱਥੇ ਨਕੋਦਰ ਦੇ ਬਾਹਰ ਹੀ ਰੋਕ ਲਿਆ ਗਿਆ ਤੇ ਉਹਨਾਂ ਨੇ ਕਹਿਤਾ ਕਿ ਨਹੀਂ, ਤੁਸੀਂ ਅੰਦਰ ਨਹੀਂ ਜਾ ਸਕਦੇ, ਕਰਫਿਊ ਲੱਗਾ ਹੈਗਾ ਤੇ ਤੁਸੀਂ ਚਲੇ ਜਾਓ, ਸਵੇਰੇ ਆਇਓ। ਉਸ ਤੋਂ ਬਾਅਦ ਪਿਤਾ ਜੀ ਆਏ ਪਿੰਡ ਤੇ ਉਹਨਾਂ ਨੇ ਫੋਨ ਜਿਹੜੇ ਸੀਗੇ ਜੀ ਸਾਰੇ ਉਸ ਵੇਲੇ ਬੰਦ ਕਰਤੇ ਸੀ। ਕੋਈ ਫੋਨ ਕਿਤੇ ਨਾ ਆਉਂਦਾ ਸੀਗਾ ਨਾ ਜਾਂਦਾ ਸੀਗਾ। ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਇਹ ਅਨੰਦਪੁਰ ਸਾਹਿਬ ਨੂੰ ਕੋਸ਼ਿਸ਼ ਕਰ ਰਹੇ ਸੀਗੇ ਕਿ ਗਿਆਨੀ ਹਰਚਰਨ ਸਿੰਘ ਮਹਾਲੋਂ ਜਿਹੜੇ ਜਥੇਦਾਰ ਸੀਗੇ ਓਵਰਆਲ ਜੈਮ ਕਰ ਦਿੱਤੇ ਫੋਨ ਹਾਂਜੀ, ਫੋਨ ਸਾਰੇ ਜੈਮ ਕਰਤੇ ਕਿ ਫੋਨ ਉਦੋਂ ਬਾਅਦ ਜਿਹੜੇ ਫੋਨ ਲੱਗ ਨਹੀਂ ਸੀ ਰਹੇ ਜੀ। ਫਿਰ ਇਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ, ਜੜਿਆਲੇ ਜਾ ਕੇ ਜਾਂ ਫਗਵਾੜੇ ਜਾ ਕੇ ਰਾਹ 'ਚ ਟਰਾਈ ਕੀਤੀ ਪਰ ਕਿਤੋਂ ਵੀ ਫੋਨ ਉਹਨਾਂ ਦਾ ਲੱਗਾ ਨਹੀਂ ਮਿਲਿਆ। ਉਹ ਫਿਰ ਸਾਰੀ ਰਾਤ ਡਰਾਈਵ ਕਰਕੇ ਤੇ ਅਨੰਦਪੁਰ ਸਾਹਿਬ ਪਹੁੰਚੇ ਤੇ ਜਾ ਕੇ ਉਹਨਾਂ ਨੂੰ ਦੱਸਿਆ ਮਹਾਲੋਂ ਸਾਹਿਬ ਨੂੰ ਕਿ ਇੱਦਾਂ ਵੀ ਵਾਪਰਿਆ ਤੇ ਵੀ ਹੁਣ ਜੋ ਹੋਣਾ ਸੀ ਉਹ ਹੋ ਗਿਆ, ਵੀ ਘੱਟੋ ਘੱਟ ਜਿਹੜੀਆਂ ਹੈਗੀਆਂ ਲਾਸ਼ਾਂ ਉਹ ਆਪਾਂ ਨੂੰ ਅੰਤਮ ਸੰਸਕਾਰ ਲਈ ਜਿਹੜੀਆਂ ਮੈਂ ਉਹਨਾਂ ਨੇ ਫਿਰ ਉਸ ਵੇਲੇ ਬਰਨਾਲੇ ਦੀ ਸਰਕਾਰ ਸੀਗੀ ਜੀ, ਫੋਨ ਕੀਤਾ। ਉੱਥੇ ਉਹਨਾਂ ਨੇ ਬਲਵੰਤ ਸਿੰਘ ਜਿਹੜਾ ਸੀਗਾ ਸੈਕੰਡ ਇਨ ਕਮਾਂਡ ਸੀਗਾ, ਉੱਥੇ ਖਜ਼ਾਨਾ ਮੰਤਰੀ ਵੀ ਸੀਗਾ, ਉਹਦੇ ਨਾਲ ਗੱਲ ਹੋਈ। ਉਹ ਕਹਿੰਦਾ ਕੋਈ ਗੱਲ ਨਹੀਂ ਜਥੇਦਾਰ ਸਾਹਿਬ, ਤੁਸੀਂ ਉੱਥੇ ਚਲੇ ਜਾਓ ਤੇ ਮੈਂ ਥਾਣੇ ਫੋਨ ਕਰ ਦਿੰਦਾ ਹੈਗਾ ਤੇ ਤੁਹਾਨੂੰ ਲਾਸ਼ਾਂ ਮਿਲ ਜਾਣਗੀਆਂ। ਤੇ ਜਿੱਦਾਂ ਕਿਹਾ ਸੀਗਾ ਫਿਰ ਅਗਲੇ ਦਿਨ ਇਹ ਤਾਂ ਉੱਥੋਂ ਵਾਪਸ ਆ ਗਏ ਤੇ ਸਿੰਘ ਸਾਹਿਬ ਕਹਿੰਦੇ ਵੀ ਠੀਕ ਹੈ ਮੈਂ ਸਵੇਰ ਨੂੰ ਉੱਥੇ ਆ ਜਾਊਂਗਾ ਜੀ, ਕਿਉਂਕਿ ਪਿਤਾ ਜੀ ਨੇ ਘਰੇ ਵੀ ਆਉਣਾ ਸੀ, ਸਾਨੂੰ ਵੀ ਦੱਸਣਾ ਸੀ, ਸਾਨੂੰ ਕੁਝ ਨਹੀਂ ਪਤਾ ਕਿਉਂਕਿ ਬਾਹਰੋਂ ਬਾਰੀ ਨਕੋਦਰੋਂ ਹੀ ਉਹ ਚਲੇ ਗਿਆ ਅਗਾਂਹ ਨੂੰ। ਆ ਗਏ ਆਣ ਕੇ ਤੇ ਉਹਨਾਂ ਨੇ ਦੱਸਿਆ ਵੀ ਇੱਦਾਂ ਹੈਗਾ ਵੀ ਅੰਦਰ ਨਹੀਂ ਜਾਣ ਦਿੱਤਾ ਸੀ, ਵਾਪਸ ਆ ਗਏ। ਅਗਲੀ ਸਵੇਰ ਨੂੰ ਫਿਰ ਜਾਂਦੇ ਉੱਥੇ ਤੇ ਫਿਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਤੇ ਫਿਰ ਉਹ ਜਿਹੜੇ ਸਾਡੇ ਪਿੰਡ ਦੇ ਸਰਪੰਚ ਸੀਗੇ ਉਹਨਾਂ ਦਾ ਉੱਥੇ ਨਾਲ ਹੀ ਸੀਗਾ ਹੋਟਲ ਸਰੂਰ ਹੋਟਲ, ਉੱਥੋਂ ਉਹਨਾਂ ਨੇ ਫੋਨ ਕੀਤਾ ਕਿਉਂਕਿ ਉਹਨਾਂ ਦਾ DSP ਜਿਹੜਾ ਗੋਪਾਲ ਸਿੰਘ ਘੁੰਮਣ ਉਹਦਾ ਨਾਂ ਉਹਦਾ ਵਾਕਫ ਸੀ। ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਵੀ ਇਹ ਮੇਰਾ ਬਹੁਤ ਅਜੀਜ਼ ਆ, ਮੇਰਾ ਦੋਸਤ ਆ, ਵੀ ਇਹਦਾ ਬੱਚਾ ਆ, ਵੀ ਘੱਟੋ ਘੱਟ ਤੁਸੀਂ ਬੱਚੇ ਨੂੰ ਦਿਖਾ ਦਿਓ ਉਹਨੂੰ। ਤੇ ਉਹ DSP ਨੇ ਆਪਣੀ ਗੱਡੀ ਜਿਹੜੀ ਆ ਭੇਜ ਦਿੱਤੀ, ਕਹਿੰਦਾ ਵੀ ਮੈਂ ਆਪਣੀ ਗੱਡੀ 'ਚ ਭੇਜ ਦਿੰਦਾ ਤੇ ਇਕੱਲੇ ਆਉਣਗੇ, ਨਾਲ ਨਹੀਂ ਕੋਈ ਆਊਗਾ। ਤੇ DSP ਦੀ ਗੱਡੀ 'ਚ ਬਹਿ ਕੇ ਤੇ ਨਕੋਦਰ ਸਿਵਲ ਹਸਪਤਾਲ 'ਚ ਜਿਹੜਾ ਹੈਗਾ ਉੱਥੇ ਪਹੁੰਚ ਗਏ। ਉੱਥੇ ਜਾ ਕੇ ਤੇ ਫਿਰ ਇਹਨਾਂ ਨੇ ਜਿਹੜੇ ਸੀਗੇ ਸਿੰਘ ਉਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਉੱਥੇ ਦੇਖੀਆਂ ਜੀ ਤੇ ਅਰਦਾਸ ਕੀਤੀ। ਉੱਥੇ ਉਹਨਾਂ ਨੇ ਖੜ ਕੇ ਮਹਾਰਾਜ ਅੱਗੇ ਪਿਆਰ ਦਿੱਤਾ ਚਾਰੇ ਬੱਚਿਆਂ ਨੂੰ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬੇਨਤੀ ਕੀਤੀ ਵੀ ਦੇਖੋ ਮੈਂ ਆਪਣੇ ਬੱਚੇ ਨੂੰ ਪਛਾਣ ਲਿਆ ਹੈਗਾ। ਤੇ ਜਿਹੜੀਆਂ ਅਗਲੇ ਦਿਨ ਜਿਹੜੀਆਂ ਅਖਬਾਰਾਂ ਸੀਗੀਆਂ ਉਹਨਾਂ 'ਚ ਜੀ ਇਹਨਾਂ ਦੀਆਂ ਪਿਕਚਰ ਛਪ ਗਈਆਂ ਸੀਗੀਆਂ ਕਿਉਂਕਿ ਅਕਾਲੀ ਪੱਤਰਕਾਰ ਦੇ ਪੱਤਰਕਾਰ ਉਸੇ ਦਿਨ ਸ਼ਾਮ ਨੂੰ ਸਾਡੇ ਘਰੇ ਆ ਗਏ ਸੀਗੇ ਜੀ। ਸਾਡੇ ਕੋਲ ਤਸਵੀਰ ਲੈ ਗਏ ਸੀਗੇ ਆਪਣੇ ਹਰਿੰਦਰ ਸਿੰਘ
ਭਾਜੀ ਹਰਮਿੰਦਰ ਸਿੰਘ ਜਿਹੜੇ ਸੀਗੇ ਸ਼ਾਮ 84 ਵਾਲੇ, ਉਹਨਾਂ ਦੇ ਘਰ ਉਹਨਾਂ ਦੀ ਤਸਵੀਰ ਲੈ ਲਈ ਸੀਗੀ। ਤੇ ਅਗਲੇ ਦਿਨ ਅਖਬਾਰਾਂ 'ਚ ਇਹਨਾਂ ਦੇ ਦੋਨਾਂ ਦੇ ਨਾਮ ਵੀ ਛਪ ਗਏ ਸੀਗੇ ਤੇ ਬਕਾਇਦਾ ਸਾਰੀ ਰਿਪੋਰਟ ਵੀ ਛਪ ਗਈ ਸੀਗੀ। ਤੇ ਇਹਨਾਂ ਨੇ ਕਿਹਾ ਵੀ ਹੁਣ ਦੇਖੋ ਅਸੀਂ ਪਛਾਣ ਲਿਆ ਹੈਗਾ ਵੀ ਦੂਜੇ ਜਿਹੜੇ ਮੁੰਡੇ ਹੈਗੇ ਆ ਉਹਨਾਂ ਦੇ ਵੀ ਘਰ ਵਾਲੇ ਆ ਰਹੇ ਤੇ ਸਾਨੂੰ ਜਿਹੜੀਆਂ ਹੈਗੀਆਂ ਮ੍ਰਿਤਕ ਦੇਹਾਂ ਜਿਹੜੀਆਂ ਦੇ ਦਿਓ, ਪਰ ਪੁਲਿਸ ਨੇ ਦਿੱਤੀਆਂ ਨਹੀਂ ਦਿੱਤੀਆਂ ਜੀ। ਹਾਂਜੀ ਜੀ ਭਾਈ ਸਾਹਿਬ, ਬੜਾ ਹੀ ਦੁਖਦਾਈ ਸਾਰਾ ਜਿਹੜਾ ਘਟਨਾਕ੍ਰਮ ਵਾਪਰਿਆ, ਤੁਸੀਂ ਸਾਡੇ ਦਰਸ਼ਕਾਂ ਨੂੰ ਉਸ ਬਾਰੇ ਦੱਸਿਆ। ਹਾਲਾਂਕਿ ਮੈਂ ਚਾਹੂੰਗਾ ਤੁਸੀਂ ਜੇ ਪਾਣੀ ਲੈਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਲੈ ਸਕਦੇ ਹੋ। ਡਾਕਟਰ ਸਾਹਿਬ, ਮੈਂ ਤੁਹਾਡੇ ਵੱਲ ਆਉਣਾ ਹੁਣ ਕਿ ਜਿਹੜਾ ਇਹ ਮਤਲਬ ਇੱਕ ਇਨਸੀਡੈਂਟ ਹੈਗਾ ਜਿਹੜਾ 1986 ਨੂੰ ਜਿਹੜਾ 4 ਫਰਵਰੀ ਨੂੰ ਵਾਪਰਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਗੱਲ ਦੀ ਸ਼ੁਰੂਆਤ ਹੁੰਦੀ ਹੈ। ਉਹਦੇ 'ਚ ਐਡਮਿਨਿਸਟ੍ਰੇਸ਼ਨ ਦਾ ਕੀ ਵਰਤਾਰਾ ਹੈਗਾ, ਪੁਲਿਸ ਦਾ ਕੀ ਹੈਗਾ, ਤੇ ਜਿਹੜੀ ਪੋਲੀਟੀਸ਼ੀਅਨਸ ਹੈਗੇ ਆ, ਸਿਆਸਤਦਾਨਾਂ ਦੀ ਜਿਹੜੀ ਸਾਰੀ ਧਾੜ ਹੈਗੀ ਆ, ਉਹਨਾਂ ਦਾ ਕੀ ਵਰਤਾਰਾ ਹੈ। ਸੋ ਉਹ ਅੱਜ ਤੱਕ ਵੀ ਨਜ਼ਰ ਆਉਂਦਾ। ਹੁਣ ਵੀ ਜਦੋਂ ਅਸੀਂ ਪਿਛਲੇ ਸਾਲ ਦੀ ਗੱਲ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਜਦੋਂ ਗੱਲ ਸ਼ੁਰੂ ਹੁੰਦੀ ਹੈ, ਬਰਗਾੜੀ ਤੋਂ ਬਹਿਬਲ ਕਲਾਂ ਕਾਂਡ ਹੋਇਆ ਤੇ ਅੱਗੇ ਹੁਣ ਤੱਕ ਵੀ ਜਿਹੜੀਆਂ ਘਟਨਾਵਾਂ ਨੇ ਉਹ ਨਿਰੰਤਰ ਜਾਰੀ ਨੇ। ਸੋ ਇਸ ਸਾਰੇ ਘਟਨਾਕ੍ਰਮ ਨੂੰ ਇਨ ਦ ਲੌਂਗ ਰਨ ਤੁਸੀਂ ਕਿਵੇਂ ਦੇਖਦੇ ਹੋ? ਕੀ ਇਹਦੇ ਕਾਰਨ ਹੈਗੇ ਨੇ ਤੇ ਅੱਜ ਮਤਲਬ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਸਾਕਾ ਨਕੋਦਰ ਨੂੰ ਅਸੀਂ ਜਿਹੜਾ ਸਾਰਾ ਵਰਤਾਰਾ ਪਿਛਲੇ 70 ਸਾਲ ਦਾ ਉਸ ਤੋਂ ਅੱਡ ਕਰਕੇ ਨਹੀਂ ਦੇਖ ਸਕਦੇ। ਇਹ ਕੰਟੀਨਿਊਟੀ ਹੈ ਉਸ ਨੀਤੀ ਦੀ। ਜੇ ਅਸੀਂ 47 ਤੋਂ ਬਾਅਦ ਦੇਖਦੇ ਹਾਂ ਕਿ ਕਿਵੇਂ ਇੱਕ ਪਾਸੇ ਸਮੁੱਚੀ ਕੌਮ ਨੂੰ ਕ੍ਰਿਮੀਨਲ ਟ੍ਰਾਈਬ, ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਜਾਂਦਾ, 1950 'ਚ ਜਿਹੜਾ ਨਕਲੀ ਨਰਕਧਾਰੀ, ਨਕਲੀ ਨਿਰੰਕਾਰੀ ਨੇ ਉਹਨਾਂ ਨੂੰ ਕਿਵੇਂ ਪ੍ਰਮੋਟ ਕੀਤਾ ਗਿਆ, ਕਿਵੇਂ ਉਹਨਾਂ ਦੇ ਮਿਸ਼ਨ ਥਾਂ ਥਾਈਂ ਖੋਲ੍ਹੇ ਗਏ, ਕਿਵੇਂ ਰਾਧਾ ਸਵਾਮੀਆਂ ਨੂੰ ਪ੍ਰਮੋਟ ਕੀਤਾ ਗਿਆ। ਸੋ ਪਹਿਲੇ ਦਿਨ ਤੋਂ ਹੀ ਏਜੰਸੀਆਂ ਨੇ ਗੁਰੂ ਗ੍ਰੰਥ ਔਰ ਗੁਰੂ ਪੰਥ ਇਹਨਾਂ ਦੋਨਾਂ ਨੂੰ ਟਾਰਗੇਟ ਕੀਤਾ ਬੜੀ ਸਿਸਟਮੈਟਿਕਲੀ। ਔਰ ਜੇ ਅਸੀਂ ਦੇਖੀਏ ਕਿ ਇਹ ਜਿਹੜੀ ਹੈਡ ਔਨ ਟਕਰਾਅ ਦੀ ਲਾਈਨ ਸਾਹਮਣੇ ਆਈ 13 ਅਪ੍ਰੈਲ 1978 ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ, ਉਦੋਂ ਵੀ ਅਲਟੀਮੇਟਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੀ ਸੀ ਕਿ ਨਰਕਧਾਰੀਆਂ ਦਾ ਗੁਰੂ ਆਪਣੇ ਆਪ ਨੂੰ ਗੁਰੂ ਐਲਾਨਦਾ ਸੀ। ਔਰ ਉਸ ਦੇ ਨਾਲ ਜਿਵੇਂ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਵਾਲੇ ਦਿਨ ਇਸ ਕਿਸਮ ਦਾ ਵਰਤਾਰਾ, ਗੁਰੂ ਗ੍ਰੰਥ ਸਾਹਿਬ ਨੂੰ ਨੀਵੀਂ ਥਾਂ ਰੱਖ ਕੇ ਉਹ ਆਪ ਗੱਦੀ ਰੱਖ ਕੇ ਬੈਠਦਾ ਸੀ। ਔਰ ਇਸ ਸਾਰੇ 'ਚੋਂ ਹੀ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਸਾਰਾ ਘਟਨਾਕ੍ਰਮ ਹੈ 1978 ਦੇ ਉਸ ਸਾਕਾ ਅੰਮ੍ਰਿਤਸਰ ਤੋਂ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਸੀਨ ਤੇ ਉੱਭਰਦੇ ਨੇ ਜੂਨ 84 ਤੱਕ। ਔਰ ਜੂਨ 84 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਦਰਜਨਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਅਪਮਾਨ ਦਰਬਾਰ ਸਾਹਿਬ 'ਚ ਵੀ ਹੁੰਦੇ ਨੇ। ਔਰ 1800 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਸਰੂਪ ਜਿਹੜੇ ਕਿ ਪੁਰਾਤਨ ਹੱਥ ਲਿਖਤ ਬੀੜਾਂ ਨੇ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਗਾਇਬ ਕਰ ਦਿੱਤੇ ਜਾਂਦੇ ਨੇ ਔਰ ਉਹਨੂੰ ਅੱਗ ਲੱਗਣ ਦਾ ਬਹਾਨਾ ਬਣਾਇਆ ਜਾਂਦਾ। ਹੁਣ ਜੇ ਅਸੀਂ ਨਕੋਦਰ ਦੀ ਇਸ ਘਟਨਾ ਦੇ ਵੇਲੇ ਕੌਣ ਕੀ ਹੈ, ਅਸੀਂ ਦੇਖਦੇ ਹਾਂ ਕਿ ਜੂਨ 84, ਨਵੰਬਰ 84 ਤੋਂ ਬਾਅਦ ਇੱਕ ਪੂਰੀ ਸਕੀਮ ਦੇ ਤਹਿਤ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ ਜਿਹੜਾ ਬਾਕੀ ਅਕਾਲੀ ਲੀਡਰਾਂ ਨੂੰ ਵੀ, ਜਿਹਨਾਂ ਜੀਵਨ ਟੌੜਾ ਬਾਦਲ ਵੀ ਸੀ, ਪਾਸੇ ਕਰਕੇ ਬਰਨਾਲਾ, ਬਲਵੰਤ ਸਿੰਘ ਇਹ ਜਿਹੜੇ ਨੇ ਇਹਨਾਂ ਨੂੰ ਅੱਗੇ ਕੀਤਾ ਜਾਂਦਾ ਹੈ। ਅਕਾਊਂਟ ਤੋਂ ਪਹਿਲਾਂ ਹੀ ਡਿਸਾਈਡਡ ਸੀ ਕਿ ਬਰਨਾਲੇ ਨੇ ਜਿਹੜਾ ਉਹ ਚੀਫ ਮਿਨਿਸਟਰ ਹੋਣਾ। ਔਰ ਹੁਣ ਤੁਸੀਂ ਉਸ ਨੈਟਵਰਕ ਦੀ ਗੱਲ ਦੇਖੋ, ਜਿਉਂ ਹੀ ਬਰਨਾਲਾ ਬਣਦਾ ਹੈ ਉਹ ਰਿਬੈਰੋ ਨੂੰ ਸਪੈਸ਼ਲੀ ਜਿਹੜਾ ਮੁੰਬਈ ਦੇ ਵਿੱਚ ਪੋਸਟਡ ਸੀ ਉਹਨੂੰ ਲੈ ਕੇ ਆਉਂਦਾ ਹੈ ਪੰਜਾਬ ਦੇ ਵਿੱਚ ਮੁੱਖ ਤੌਰ ਤੇ। ਔਰ ਜਿਵੇਂ ਨਕੋਦਰ ਦੇ ਇਸ ਵਾਕਿਆ ਦੇ ਵੇਲੇ ਉੱਥੇ ਐਸਐਸਪੀ ਇਜ਼ਹਾਰ ਆਲਮ ਹੈ। ਜੇ ਅਸੀਂ 5 ਨਾਂ ਗਿਣਾਣੇ ਹੋਣ ਜਿਨ੍ਹਾਂ ਨੇ ਇਸ 84 ਤੋਂ ਬਾਅਦ 94-95 ਤੱਕ ਦੇ ਦੌਰ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ ਨੇ, ਤੇ ਉਹਨਾਂ ਦੇ ਵਿੱਚ ਇਜ਼ਹਾਰ ਆਲਮ, ਉਹਨਾਂ ਦੇ ਵਿੱਚ ਸੁਰੇਸ਼ ਅਰੋੜਾ ਜਿਹੜਾ ਬਾਦਲ ਨੇ ਨੋਮੀਨੇਟ ਕੀਤਾ ਸੀ ਡਾਇਰੈਕਟਰ ਜਨਰਲ ਪੁਲਿਸ, ਔਰ ਅਮਰਿੰਦਰ ਨੇ ਉਹਨੂੰ ਕੰਟੀਨਿਊ ਕੀਤਾ। ਕੌਣ ਕਹਿੰਦਾ ਪੰਜਾਬ ਨੂੰ ਏਜੰਸੀਆਂ ਰਨ ਨਹੀਂ ਕਰਦੀਆਂ। ਉਹਨਾਂ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਹ ਸਾਰਾ ਦੌਰ ਦੌਰਾ ਉਹਦੇ 'ਚੋਂ ਸਵਰਨਾ ਘੋਟਣਾ ਹੋਏ, ਉਹਦੇ 'ਚ ਚਟੋਪਧਿਆਏ ਹੋਏ, ਉਹਦੇ 'ਚ ਸੁਮੇਧ ਸੈਣੀ ਹੋਏ। ਸੋ ਇਹ ਉਹ ਨੋਟੋਰੀਅਸ ਨੇ ਜਿਹੜੇ ਬਾਅਦ 'ਚ ਡਾਇਰੈਕਟਰ ਜਨਰਲ ਪੁਲਿਸ ਤੱਕ ਪਹੁੰਚੇ ਨੇ। ਉਸ ਵੇਲੇ ਕੋਈ ਕਿਤੇ ਐਸਪੀ ਲੱਗਾ ਸੀ, ਕੋਈ ਐਸਐਸਪੀ ਲੱਗਾ ਸੀ। ਹੁਣ ਨਕੋਦਰ ਦੇ ਵਿੱਚ ਇਹ ਵਾਕਿਆ, ਔਰ ਇੱਕ ਗੱਲ ਦਾ ਧਿਆਨ ਰਹੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਹੋਇਆ ਜੀ। ਉਦੋਂ ਜਿਹੜਾ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ ਔਰ ਜ਼ਾਹਰਾ ਤੌਰ ਦੇ ਉੱਤੇ ਬੜੇ ਪਲੈਨਡ ਤਰੀਕੇ ਨਾਲ ਉਹ ਸ਼ਿਵ ਸੈਨਾ ਹੋਏ,
ਉਹ ਇੱਕ ਮਹੰਤ ਸੇਵਾਦਾਸ ਫੇਰੂਮਾਨ ਦਲ ਦੇ ਥੱਲੇ ਜਿਹੜਾ ਹੈ ਉਹ ਬਿਆਨ ਉਹਨਾਂ ਦੀਆਂ ਏਜੰਸੀਆਂ ਵਾਲੇ ਆਪ ਹੀ ਲਿਖ ਕੇ ਪਾ ਦਿੰਦੇ ਸੀ, ਜੀ ਜਾਂ ਕੋਈ ਸੁਰਿੰਦਰ ਬਿੱਲਾ, ਕੋਈ ਹੋਰ ਇਸ ਕਿਸਮ ਦੇ ਜਿਹੜੇ ਗੁੰਡੇ ਨੇ ਰੱਖੇ ਹੋਏ ਸੀ। ਸੋ ਇਹ ਉਹਨਾਂ ਦੀਆਂ ਹੀ ਪ੍ਰੌਕਸੀ ਫੋਰਸਿਸ ਸੀ ਏਜੰਸੀਆਂ ਦੀਆਂ, ਜਿਨ੍ਹਾਂ ਦੇ ਰਾਹੀਂ ਉਹ ਭੜਕਾਟ ਵਾਲਾ ਮਾਹੌਲ ਪੈਦਾ ਕਰਦੇ ਸੀ, ਔਰ ਉਸ ਤੋਂ ਬਾਅਦ ਉਹ ਫਿਰ ਸਿੱਖਾਂ ਦਾ ਕਤਲੇਆਮ ਕਰਦੇ ਸੀ ਔਰ ਸਿੱਖਾਂ ਨੂੰ ਜਿਹੜਾ ਹੈ ਪਿੰਡਾਂ ਦੇ ਵਿੱਚ ਜਾ ਕੇ ਵੀ ਹਰਾਸ ਕਰਦੇ ਸੀ। ਸੋ ਇਸ ਪਿਛੋਕੜ ਦੇ ਵਿੱਚ ਦੇਖਦੇ ਹਾਂ, ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਬਰਨਾਲਾ ਇਨ ਪਲੇਸ ਹੈ, ਕਿਵੇਂ ਇਹਦੇ ਬਾਵਜੂਦ ਕਿ ਸ਼ਨਾਖਤ ਹੁੰਦੀ ਹੈ, ਲੋਕਲ ਅਕਾਲੀ ਐਮਐਲਏ ਕੁਲਦੀਪ ਸਿੰਘ ਵਡਾਲਾ ਜਿਹੜੇ ਨੇ ਜੀ ਉਹ ਪ੍ਰੋਸੈਸ਼ਨ ਲੀਡ ਕਰਦੇ ਨੇ, ਇਹਦੇ ਬਾਵਜੂਦ ਜਿਹੜੇ 4 ਸ਼ਹੀਦ ਸਿੰਘ ਨੇ ਉਹਨਾਂ ਦੇ ਮ੍ਰਿਤਕ ਸਰੀਰ ਜਿਹੜੇ ਨੇ ਉਹ ਪਰਿਵਾਰਜਨਾਂ ਦੇ ਹਵਾਲੇ ਨਹੀਂ ਕੀਤੇ ਜਾਂਦੇ। ਜੇ ਗੁਰੂ ਗ੍ਰੰਥ ਸਾਹਿਬ ਦੀਆਂ 5 ਬੀੜਾਂ 2 ਫਰਵਰੀ 1986 ਨੂੰ ਅਗਨ ਭੇਟ ਕੀਤੀਆਂ ਜਾਂਦੀਆਂ ਨੇ, ਇਹ ਤੁਹਾਡਾ ਹੱਕ ਬਣਦਾ ਹੈ। ਈਵਨ ਇਹਨਾਂ ਦੇ ਸੁਪਰੀਮ ਕੋਰਟ ਨੇ ਵੀ ਹੁਣ ਐਜ਼ ਏ ਲਿਵਿੰਗ ਪਰਸਨ ਰੈਕਗਨਾਈਜ਼ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ ਕਿ ਭਾਈ ਸਿੱਖ ਸੰਗਤਾਂ ਆਉਣ, ਉਸ ਥਾਂ ਦਾ ਜਿਹੜਾ ਹੈ ਉਹ ਸਾਰੇ ਜਿਹੜਾ ਹੈ ਅਗਨ ਭੇਟ ਹੋਇਆ ਉਸ ਨੂੰ ਅਰਦਾਸਾ ਕਰਕੇ ਉਸ ਨੂੰ ਜਲ ਪ੍ਰਵਾਹ ਕਰਨ, ਉਸ ਪਵਿੱਤਰ ਰਾਖ ਨੂੰ। ਸੋ ਜ਼ਾਹਰ ਹੈ ਕਿ ਇਹ ਉਸ ਏਜੰਸੀ ਨੈਟਵਰਕ ਨੇ ਹੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਔਰ ਅਫਸੋਸ ਇਸ ਗੱਲ ਦਾ ਹੈ ਕਿ ਜਿਵੇਂ ਅਸੀਂ ਅੱਜ ਵੀ ਦੇਖ ਰਹੇ ਹਾਂ ਕਿ ਉਦੋਂ ਤਾਂ ਇਸ ਘਟਨਾ ਨੇ ਪੰਥ ਦੇ ਵਿੱਚ ਰੋਹ ਪੈਦਾ ਕੀਤਾ ਹੈ, ਔਰ ਜਿਹੜੇ ਚਾਰੋਂ ਹੀ ਐਕਟਿਵਿਸਟ ਜਿਨ੍ਹਾਂ ਦੀ ਸ਼ਹੀਦੀ ਹੁੰਦੀ ਹੈ ਇਹ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਹੋਏ ਸੀ। ਔਰ ਸਿੱਖ ਸਟੂਡੈਂਟ ਫੈਡਰੇਸ਼ਨ ਉਸ ਵੇਲੇ ਸਾਡੇ ਨੌਜਵਾਨਾਂ ਦਾ ਹਰਾਵਲ ਦਸਤਾ, ਜਿਨ੍ਹਾਂ ਦੇ ਪ੍ਰੈਜ਼ੀਡੈਂਟ ਸ਼ਹੀਦ ਭਾਈ ਅਮਰੀਕ ਸਿੰਘ ਹੋਰਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾੜੇ, ਜਨਰਲ ਸੁਬੇਗ ਸਿੰਘ ਹੋਰਾਂ ਦੇ ਨਾਲ ਸ਼ਹੀਦੀ ਜਾਮ ਪੀਤਾ, ਅਕਾਲ ਤਖਤ ਸਾਹਿਬ ਦੀ ਰਾਖੀ ਕਰਦੇ ਆ। ਉਹਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਆਪਣੇ ਗੁਰੂ ਪ੍ਰਤੀ ਪੂਰੀ ਕਮਿਟਮੈਂਟ ਸੀ, ਕੋਈ ਮਰਨ ਦਾ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਸੋ ਇਧਰ ਸਾਡੇ ਲਈ ਇਹ ਫਖਰ ਹੈ ਸ਼ਹੀਦੀ ਸਫ਼ਰ ਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਲਈ ਗੁਰੂ ਪੰਥ ਦੇ ਨੌਜਵਾਨ ਇਹਨਾਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕੀਤੇ। ਪਰ ਜਦੋਂ ਅਸੀਂ ਸਿਸਟਮ ਦੀ ਗੱਲ ਕਰਦੇ, ਅੱਜ ਇਸ ਘਟਨਾ ਨੂੰ ਜਿਹੜਾ ਹੈ ਉਹ 32 ਸਾਲ ਹੋ ਗਏ ਨੇ, ਇਹਦੇ ਬਾਵਜੂਦ ਕੁਝ ਨਹੀਂ ਬਦਲਿਆ ਹੈ। ਪਿਛਲੇ ਆਲਮੋਸਟ 2014 ਤੋਂ ਅਸੀਂ ਦੇਖਦੇ ਹਾਂ ਕਿ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੁੰਦੇ ਨੇ, ਫਿਰ ਜੋ ਬਰਗਾੜੀ 'ਚ ਹੁੰਦਾ ਹੈ, ਬਹਿਬਲ ਕਲਾਂ 'ਚ ਹੁੰਦਾ ਹੈ। 100 ਤੋਂ ਜ਼ਿਆਦਾ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅਪਮਾਨਤ ਦੀਆਂ ਪਿਛਲੇ ਪੀਰੀਅਡ 'ਚ ਬੇਅਦਬੀ ਦੀਆਂ ਹੋਈਆਂ ਨੇ। ਲੇਕਿਨ ਅੱਜ ਹਾਲਤ ਇਹ ਹੋ ਗਿਆ ਕਿ ਏਜੰਸੀਆਂ ਤਾਂ ਆਪਣੇ ਏਜੰਡੇ ਨੂੰ ਹੋਰ ਵੀ ਜ਼ੋਰ ਨਾਲ ਪਰਸਿਊ ਕਰ ਰਹੀਆਂ ਨੇ, ਪਰ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਟੋਟਲੀ ਡੀਸੈਂਸਿਟਾਈਜ਼ ਹੋ ਗਿਆ। ਉਹਨਾਂ ਦੇ ਲਈ ਇਹ ਆਮ ਵਰਗਾ ਰੋਜ਼ਮਰਾ ਦੀ ਗੱਲ ਬਣਦੀ ਜਾਂਦੀ ਹੈ। ਔਰ ਇਹੀ ਕਾਰਨ ਹੈ, ਮੈਂ ਸਮਝਦਾ ਵੀ ਅਲਟੀਮੇਟਲੀ ਇਹ ਵਾਟਰ ਟੈਸਟ ਹੋ ਰਹੇ ਨੇ। ਔਰ ਜੇ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਇਸ਼ਟ ਦੇ ਮਾਣ ਸਤਿਕਾਰ ਨੂੰ ਵੀ ਇਹ ਕੌਮ ਕਾਇਮ ਨਹੀਂ ਰੱਖ ਸਕੇਗੀ ਤਾਂ ਫਿਰ ਅਸੀਂ ਰੁਲਾਂਗੇ ਹੀ ਰੁਲਾਂਗੇ। ਔਰ ਅੱਜ ਸਾਡੇ ਸਾਹਮਣੇ ਵੱਡਾ ਚੈਲੰਜ ਹੈ ਕਿ ਇਸ ਚੇਂਜਡ এনवायरमेंट, ਭਾਵੇਂ ਉਹਨੂੰ ਉੱਥੇ ਵੀ ਸਰਕਾਰ ਬਦਲੀ ਹੋਈ ਹੈ, ਪਰ ਉਹੀ ਸੁਰੇਸ਼ ਅਰੋੜਾ ਜਿਹੜਾ ਅੱਜ ਡਾਇਰੈਕਟਰ ਜਨਰਲ ਪੁਲਿਸ ਦੇ ਤੌਰ ਤੇ ਉਹਨੂੰ ਸੈਂਟਰਲ ਜਿਹੜੀ ਫਾਈਲ ਵੀ ਭੇਜੀ ਹੋਈ ਸੀ ਉਹਨੂੰ ਵਾਪਸ ਉਹਨਾਂ ਨੇ ਕਿਹਾ ਵੀ ਵਾਪਸ ਲੈ ਆਓ। ਔਰ ਇਸ ਦੇ ਬਾਵਜੂਦ ਕਿ ਇਹੀ ਘਟਨਾਵਾਂ ਇਹਦੇ ਪੀਰੀਅਡ 'ਚ ਹੀ ਹੋਈਆਂ ਨੇ। ਸੁਮੇਧ ਸੈਣੀ ਤਾਂ ਹਟਾ ਦਿੱਤਾ ਬਹਿਬਲ ਕਲਾਂ ਦੇ ਗੋਲੀकांड ਤੋਂ ਬਾਅਦ। ਜੇ ਪਿਛਲੇ ਉਸ ਸਾਰੇ ਸਾਲ ਦੇ ਵਿੱਚ ਦੋਸ਼ੀ ਨਹੀਂ ਲੱਭੇ ਤੇ ਕਿਹੜੇ ਨਵੇਂ ਇਕਰਾਰ ਜਿਹੜੇ ਨੇ ਅਮਰਿੰਦਰ ਨੇ ਕੀਤੇ ਨੇ ਜੀ ਸਜ਼ਾਵਾਂ ਹੋਣਗੀਆਂ ਫਲਾਣਾ। ਸੋ ਕੁਛ ਨਹੀਂ ਬਦਲਣਾ ਹੈ, ਸਾਨੂੰ ਇਹ ਦੇਖਣਾ ਪਏਗਾ ਕੌਮ ਨੂੰ, 30 ਮਿਲੀਅਨ ਸਿੱਖ ਕੌਮ ਜਿਹੜੀ ਹੈ ਕਿਸ ਡਗਰ ਦੇ ਉੱਤੇ ਅਸੀਂ ਤੁਰਨਾ ਔਰ ਕਿਵੇਂ ਇਸ ਗੱਲ ਨੂੰ ਅੱਗੇ ਤੋਰਨਾ। ਔਰ ਮੈਂ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੀ ਨੁਮਾਇੰਦਗੀ ਕਰਦੇ ਹਾਂ, ਸਰ ਕਿਰਪਾਲ ਸਿੰਘ ਬਿਲਿੰਗ ਬੈਠੇ ਨੇ, ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਇਹਨਾਂ ਨੇ ਇਸ ਗੱਲ ਨੂੰ, ਇਸ ਐਫਰਟ ਨੂੰ ਅੱਗੇ ਤੋਰਿਆ। ਔਰ ਕੱਲ ਦਾ ਜਿਵੇਂ ਸੈਮੀਨਾਰ ਸੈਟਰਡੇ 2:30 ਵਜੇ ਤੋਂ 5 ਵਜੇ ਤੱਕ ਹੈ, ਔਰ ਮੈਂ ਇਹ ਜ਼ੋਰਦਾਰ ਅਪੀਲ ਕਰਾਂਗਾ ਸਿੱਖ ਸੰਗਤਾਂ ਨੂੰ ਕਿ ਵੀ ਬਹੁਤ ਵਾਰ ਅਸੀਂ ਜਿਹੜਾ ਹੈ ਉਹ ਬਾਅਦ ਦੇ ਵਿੱਚ ਗੱਲਾਂ ਜਿਹੜੀਆਂ ਨੇ ਹੋਰ ਕਰਨ ਦੇ ਵਿੱਚ ਜਾਂ ਵਕਤ ਜ਼ਾਇਆ ਕਰਨ 'ਚ ਯਕੀਨ ਰੱਖਦੇ, ਪਰ ਇਹ ਮੌਕੇ ਹੁੰਦੇ ਨੇ। ਔਰ ਇਹ ਫਸਟ ਹੈਂਡ ਅਕਾਊਂਟ ਜਿਵੇਂ ਡਾਕਟਰ ਸਾਹਿਬ ਨੇ ਤਾਂ ਬਿਲਕੁਲ ਅਜੇ ਟੱਚ ਕੀਤੇ, ਜਦੋਂ ਅਸੀਂ ਆਪਣੇ ਸਾਹਮਣੇ ਦੇਖਾਂਗੇ ਸੁਣਾਂਗੇ ਜਿਵੇਂ ਸਲਾਈਡ ਸ਼ੋਅ ਦੇ ਨਾਲ ਪ੍ਰੈਜ਼ੈਂਟ ਕਰਦੇ ਨੇ, ਫਿਰ ਇਹ ਗੱਲ ਸਾਹਮਣੇ ਆਏਗੀ ਕਿ ਭਾਈ ਇਹ ਕਿਉਂ ਜਿਹਾ ਇੱਕ ਖੌਫਨਾਕ ਸਾਕਾ ਹਕੂਮਤ ਨੇ ਵਰਤਾਇਆ ਔਰ ਕਿਵੇਂ ਇਹਨਾਂ ਸਾਡੇ ਵੀਰਾਂ ਨੇ ਸਾਬਤ ਕਦਮੀ ਦੇ ਨਾਲ ਜਿਹੜਾ ਉਹ ਸ਼ਹੀਦੀ ਜਾਮ ਪੀਤੇ ਨੇ। ਔਰ ਅਸੀਂ ਇਹ ਅਪੀਲ ਕਰਦੇ ਕਿ ਵੀ ਕੱਲ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਪਹੁੰਚੋ। 2:30 ਤੋਂ 5 ਸੈਮੀਨਾਰ ਹੋਏਗਾ। ਐਤਵਾਰ ਦਾ ਦੀਵਾਨ ਵੀ 12 ਤੋਂ 3 ਵਜੇ ਤੱਕ
ਜਿਹੜੇ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਔਰ ਖਾਸ ਤੌਰ ਤੇ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਲੰਗਰ ਹਾਲ ਦੇ ਵਿੱਚ ਐਤਵਾਰ ਨੂੰ ਚਾਰੋਂ ਸ਼ਹੀਦਾਂ ਦੀਆਂ ਤਸਵੀਰਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ। ਔਰ ਜਿਵੇਂ ਮੈਨੂੰ ਟੀਵੀ 84 ਦੀ ਟੈਕਨੀਕਲ ਟੀਮ ਨੇ ਦੱਸਿਆ ਕਿ ਦੋਨੋਂ ਹੀ ਪ੍ਰੋਗਰਾਮ ਜਿਹੜੇ ਨੇ ਸੈਚਰਡੇ ਔਰ ਸੰਡੇ ਦੇ ਇਹ ਲਾਈਵ ਵੀ ਬ੍ਰੌਡਕਾਸਟ ਹੋਣਗੇ। ਲੇਕਿਨ ਅਸੀਂ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਇੱਕ ਉਤਸ਼ਾਹ ਵੀ ਹੁੰਦਾ ਹੈ ਪ੍ਰਬੰਧਕਾਂ ਨੂੰ ਜਦੋਂ ਕਿ ਤੁਹਾਡੀ ਪ੍ਰੈਜ਼ੈਂਸ ਹੁੰਦੀ ਹੈ। ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੱਲ ਦੇ ਸੈਮੀਨਾਰ ਔਰ ਪਰਸੋਂ ਦੇ ਸਮਾਗਮ ਦੇ ਵਿੱਚ ਸ਼ਮੂਲੀਅਤ ਕਰੋ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਦੇ ਨਾਲ ਜਿਹੜਾ ਸਾਡਾ ਸ਼ੋਅ ਦਾ ਸਮਾਂ ਹੈਗਾ ਉਹ ਬ੍ਰੇਕ ਦੇ ਵੱਲ ਵੱਧ ਰਿਹਾ ਹੈ। ਵਿਊਅਰਸ, ਅਸੀਂ ਵਿਚਾਰ ਚਰਚਾ ਆਪਣੀ ਜਾਰੀ ਰੱਖਾਂਗੇ। ਸਾਡੇ ਜਿਹੜੇ 3 ਮਹਿਮਾਨ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਦੂਜੇ ਸੈਗਮੈਂਟ ਦੇ ਵਿੱਚ ਜਿਹੜੀ ਸਾਡੀ ਵਿਸ਼ੇਸ਼ ਗੱਲਬਾਤ ਹੈਗੀ ਹੈ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਸਮਰਪਿਤ, ਉਹਦੇ ਵਿੱਚ ਅੱਜ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ, ਡਾਕਟਰ ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਤੋਂ ਤੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ ਕਿਰਪਾਲ ਸਿੰਘ ਬਿਲਿੰਗ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਉਹਦੀ ਅਸੀਂ ਸ਼ੁਰੂਆਤ ਕਰਦੇ ਹਾਂ। ਜਿਵੇਂ ਪਹਿਲੇ ਸੈਗਮੈਂਟ ਦੇ ਵਿੱਚ ਡਾਕਟਰ ਹਰਿੰਦਰ ਸਿੰਘ ਨੇ ਸਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਕਿਵੇਂ ਸਾਕਾ ਨਕੋਦਰ ਵਾਪਰਿਆ ਤੇ ਕੀ ਘਟਨਾਕ੍ਰਮ ਸੀ ਉਸ ਸਮੇਂ ਦੇ ਵਿੱਚ। ਸੋ ਕਿਰਪਾਲ ਸਿੰਘ ਬਿਲਿੰਗ ਜੀ, ਮੈਂ ਹੁਣ ਤੁਹਾਡੇ ਵੱਲ ਆਉਣਾ ਤੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਵਿੱਚ ਕੱਲ ਦਾ ਜਿਹੜਾ ਸੈਮੀਨਾਰ ਹੈਗਾ 18 ਮਾਰਚ ਦਾ ਤੇ 19 ਦਾ ਜਿਹੜਾ ਸਮਾਗਮ ਹੈਗਾ, ਇਹਦੇ ਪਿੱਛੇ ਤੁਸੀਂ ਜਿਹੜਾ ਮਤਲਬ ਡਾਇਸਪੋਰਾ ਦਾ, ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਸਿੱਖ ਡਾਇਸਪੋਰਾ ਦੀ, ਤੇ ਉਹਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਇੱਥੇ ਬਾਹਰ ਬੈਠਿਆਂ ਦੀ। ਅਸੀਂ ਇੱਥੋਂ ਕੀ ਕਰ ਸਕਦੇ ਹਾਂ? ਪ੍ਰੈਸ਼ਰ ਦੇ ਨਾਲ ਕੰਮ ਕਰ ਸਕਦੇ ਹਾਂ ਜਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਾਗਰੂਕਤਾ ਦੇ ਹਵਾਲੇ ਨਾਲ ਸੰਗਤ ਤੱਕ ਜਾਣਕਾਰੀ ਪਹੁੰਚਾ ਸਕਦੇ ਹਾਂ? ਪਰ ਤੁਸੀਂ ਇਸ ਬਾਰੇ, ਸਾਰੇ ਘਟਨਾਕ੍ਰਮ ਬਾਰੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਾਡੇ ਸਿੰਘਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਪ੍ਰੋਗਰਾਮ ਨੇ ਜਾਂ ਉਹਨਾਂ ਦਾ ਜੋ ਇਹ ਜੋੜ ਮੇਲੇ ਮਨਾਉਣੇ, ਉਹਨਾਂ ਨੂੰ ਖਾਸ ਕਿਸਮ ਦੀ ਸ਼ਰਧਾਂਜਲੀ ਭੇਟ ਕਰਨੀ, ਇਹਦਾ ਮਕਸਦ ਬੇਸਿਕਲੀ ਇਹੀ ਹੈ ਕਿ ਵੀ ਉਸ ਸਮੇਂ ਦੇ ਵਾਕਿਅਤ ਨੂੰ, ਚਾਹੇ ਉਹ 13 ਅਪ੍ਰੈਲ 78 ਦਾ ਵਾਕਿਅਤ ਹੋਵੇ ਜਾਂ ਉਸ ਤੋਂ ਬਾਅਦ ਜੂਨ 84 ਦਾ ਸਾਕਾ ਹੋਵੇ ਜਾਂ ਇਹ ਫਰਵਰੀ ਨਕੋਦਰ ਦਾ ਸਾਕਾ ਹੋਵੇ, ਇਹਦੇ ਪਿੱਛੇ ਜਿਸ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਜੀ ਨੇ ਦੱਸਿਆ ਜੀ, ਇੱਕੋ ਇੱਕ ਸ਼ਰਾਰਤ ਕੰਮ ਕਰ ਰਹੀ ਹੈ। ਉਹ ਹੈ ਕਿ ਵੀ ਨੌਜਵਾਨ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਕਿਵੇਂ ਤੋੜਨਾ ਤੇ ਕਿਵੇਂ ਸ਼ਿਵ ਸੈਨਾ ਨੇ ਆਪਣੇ ਤਰਸੂਲਾਂ ਨਾਲ, ਆਪਣੇ ਭਗਵੇਂ ਭੇਸਾਂ ਨਾਲ, ਆਪਣੇ ਲਾਠੀਆਂ ਨਾਲ ਜਲੂਸ ਕੱਢ ਕੇ, ਜੋ ਹਮੇਸ਼ਾ ਹੀ ਗੌਰਮੈਂਟ ਦੀ ਸ਼ਹਿ ਤੇ ਹੁੰਦਾ ਆਇਆ ਜੀ। ਸਾਡੇ ਜੋ ਸਿੰਘ ਸੂਰਮੇ ਹਨ, ਜੋ ਖਾਸ ਤੌਰ ਤੇ ਕਾਲਜਾਂ 'ਚ ਪੜ੍ਹਦੇ ਨੇ, ਉਹਨਾਂ ਨੇ ਇਹਨਾਂ ਨੂੰ ਹਮੇਸ਼ਾ ਇੱਕ ਕਿਸਮ ਦੀ ਚੁਣੌਤੀ ਸਮਝਿਆ। ਇਹ ਨਕੋਦਰ ਦਾ ਸਾਕਾ ਵੀ ਇੱਕ ਉਸ ਕਿਸਮ ਦੀ ਸ਼ਿਵ ਸੈਨਾ ਦੀ ਜੋ ਉਸ ਸਮੇਂ ਦੀ ਚੜ੍ਹਤ ਸੀ, ਉਹਨਾਂ ਨੂੰ ਇੱਕ ਚੁਣੌਤੀ ਸੀ। ਉਹਨਾਂ ਨੇ ਆਪਣਾ ਜੋ ਕਾਰਨਾਮਾ ਕਰਨਾ ਸੀ ਉਸ ਗੁਰੂ ਗ੍ਰੰਥ ਸਾਹਿਬ ਦੀ, ਸਾਡੇ ਇਸ਼ਟ ਦੀ ਬੇਅਦਬੀ ਕਰਕੇ, ਉਹ ਉਹਨਾਂ ਨੇ ਕੀਤਾ। ਅਸੀਂ ਉਸ ਚੈਲੰਜ ਨੂੰ ਕਬੂਲਿਆ, ਪਰ ਉਹ ਸਮੇਂ ਦੀ ਜੋ ਐਡਮਿਨਿਸਟ੍ਰੇਸ਼ਨ ਸੀ, ਉਹਨਾਂ ਨੇ ਉਸ ਗੁੰਡਾਗਰਦੀ ਨੂੰ ਨੱਥ ਪਾਉਣ ਦੀ ਥਾਂ ਤੇ ਸਾਡੇ ਸਿੰਘਾਂ ਦੇ ਉੱਤੇ, ਸ਼ਾਂਤਮਈ ਮਾਰਚ ਕਰ ਰਹੇ ਸਿੰਘਾਂ ਦੇ ਉੱਤੇ ਗੋਲੀ ਚਲਾਈ ਤੇ ਨੌਜਵਾਨ ਸਿੰਘ, ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਉਮਰ ਅਜੇ 21-22 ਸਾਲ ਦੀ ਸੀ, ਉਹਨਾਂ ਨੇ ਸ਼ਹੀਦੀ ਜਾਮ ਪੀਤੇ। ਉਹ ਜੋ ਸਾਕੇ ਨੇ, ਜੇ ਉਹਨਾਂ ਨੂੰ ਅਸੀਂ ਹੁਣ ਦੀ ਨੌਜਵਾਨ ਪੀੜ੍ਹੀ ਤੱਕ ਪਹੁੰਚਾਵਾਂਗੇ ਤਾਂ ਉਹਨਾਂ ਤੋਂ ਇੱਕ ਖਾਸ ਕਿਸਮ ਦਾ ਬਲਬਲਾ ਜੋ ਸਾਡੇ ਵਿੱਚ ਪੈਦਾ ਹੋਇਆ ਹੈ, ਉਹ ਹੋਰ ਸੰਗਤਾਂ ਤੱਕ ਫੈਲੇਗਾ। ਤਾਂ ਅਸੀਂ ਜੋ ਬਰਗਾੜੀ ਦਾ, ਬਾਈਬਲ ਕਲਾਂ ਦਾ ਜਾਂ ਹੋਰ ਨਿੱਕੇ ਮੋਟੇ ਪਿੰਡਾਂ ਦੇ ਵਿੱਚ ਜੋ ਵਾਕਿਅਤ ਵਰਤ ਰਹੇ ਨੇ ਇਸ ਸਮੇਂ, ਅਗੇਨ ਉਹੀ ਸਰਕਾਰ ਹੈ ਜੀ, ਉਹੀ ਉਸ ਕਿਸਮ ਦੀ ਸ਼ਿਵ ਸੈਨਾ ਜਾਂ RSS ਦੇ ਗੁੰਡੇ ਇਸ ਸਮੇਂ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਭੜਕਾ ਕੇ ਇਹ ਕੰਮ ਕਰਵਾ ਰਹੇ ਨੇ ਜੀ। ਜੇ ਅਸੀਂ ਆਪਣੇ ਪੁਰਾਤਨ ਸਿੰਘਾਂ ਸ਼ਹੀਦਾਂ ਨੂੰ, ਜਿਨ੍ਹਾਂ ਨੇ ਇਸ ਗੁਰੂ ਗ੍ਰੰਥ ਸਾਹਿਬ ਦੀ
ਇਸ਼ਟ ਦੀ ਜੋ ਰੱਖਿਆ ਵਾਸਤੇ ਜਾਂ ਧਰਮ ਦੀ ਸਥਾਪਨਾ ਵਾਸਤੇ ਜਾਂ ਆਪਣੇ ਮਨ ਨੂੰ ਇਸ ਦੇ ਵਿੱਚੋਂ ਜੋ ਬਲ ਬੁੱਧੀ ਲੈਣ ਵਾਸਤੇ ਆਪਣੇ ਖੂਨ ਦੀ ਬਲੀ ਦਿੱਤੀ ਹੈ, ਆਪਣੀ ਜਵਾਨੀ ਵਾਰੀ ਹੈ, ਅਸੀਂ ਉਹ ਨਾ ਪਹੁੰਚਾਇਆ ਆਪਣੇ ਨੌਜਵਾਨਾਂ ਤੱਕ, ਤਾਂ ਅਸੀਂ ਉਹਨਾਂ ਨੂੰ ਇੱਕ ਕਿਸਮ ਦਾ ਭੁੱਲਦੇ ਜਾਵਾਂਗੇ ਤੇ ਇਹ ਸਾਡੀ ਬੇਸਿਕਲੀ ਅਣਗਹਿਲੀ ਹੋਏਗੀ। ਉਸੇ ਚੀਜ਼ ਨੂੰ ਅਸੀਂ ਪਛਾਣਦੇ ਹੋਏ ਇਹ ਸਾਕਾ ਨਕੋਦਰ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਭੁੱਲਿਆ ਹੋਇਆ ਸੀ, ਅਸੀਂ ਉਸ ਦੀ ਯਾਦ ਨੂੰ ਤਾਜ਼ਾ ਕਰਾਉਣ ਵਾਸਤੇ ਇਹ ਪ੍ਰੋਗਰਾਮ ਉਲੀਕਿਆ। ਇਹਦੇ ਵਿੱਚ ਖਾਸ ਪ੍ਰੋਗਰਾਮ ਹੈ ਕਿ ਉਹਨਾਂ ਸਿੰਘਾਂ ਸ਼ਹੀਦਾਂ ਦੇ ਛੋਟੇ ਭਰਾ ਭਾਈ ਹਰਿੰਦਰ ਸਿੰਘ, ਡਾਕਟਰ ਹਰਿੰਦਰ ਸਿੰਘ, ਜੋ ਸਪੈਸ਼ਲੀ ਕੈਲੀਫੋਰਨੀਆ ਤੋਂ ਆਏ ਨੇ, ਇਹ ਉਸ ਪ੍ਰੋਗਰਾਮ ਦਾ ਅੱਖੀਂ ਡੇਠਿਆ ਹਾਲ ਸਲਾਈਡਾਂ ਰਾਹੀਂ ਜਾਂ ਆਪਣਾ ਜੋ ਇਹਨਾਂ ਨੇ ਜੋ ਆਪ ਆਪਣੇ ਪਿੰਡੇ ਤੇ ਹੰਡਾਇਆ ਉਹ ਸਾਨੂੰ ਦੱਸਣਗੇ। ਉਸ ਨੂੰ ਸੁਣਨ ਵਾਸਤੇ, ਅੱਖੀਂ ਡਿੱਠੇ ਹਾਲ ਨੂੰ ਦੇਖਣ ਵਾਸਤੇ ਸੈਮੀਨਾਰ ਦੇ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਕੋਈ ਅਸੀਂ ਡਰਾਮੇਬਾਜ਼ੀ ਕਰਨੀ ਹੋਵੇ ਤਾਂ ਕੋਈ ਗੱਲ ਹੋਰ ਹੈ, ਪਰ ਜਿਸ ਨੇ ਆਪਣੇ ਪਿੰਡੇ ਤੇ ਹੰਡਾਇਆ ਹੁੰਦਾ ਉਹਦੇ ਵਿੱਚੋਂ ਜੋ ਬਲਬਲੇ ਨਿਕਲਣੇ ਨੇ ਉਹ ਸਾਡੇ ਹੋਰ ਨੌਜਵਾਨ ਸਿੰਘਾਂ ਨੂੰ ਬਹੁਤ ਪ੍ਰਭਾਵਿਤ ਕਰਨਗੇ। ਸੋ ਬੇਨਤੀ ਹੈ ਕਿ ਇਸ ਸੈਮੀਨਾਰ ਦੇ ਵਿੱਚ ਹਮਾ ਕੇ ਪਹੁੰਚੋ 18 ਤਰੀਕ ਨੂੰ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ, ਤੇ 19 ਤਰੀਕ ਦਾ ਜੋ ਸਾਰੇ ਦਾ ਸਾਰਾ ਸਮਾਗਮ ਹੈ ਉਹ ਇਹਨਾਂ ਸਿੰਘਾਂ ਸ਼ਹੀਦਾਂ ਨੂੰ ਸਮਰਪਿਤ ਹੈ, ਜਿਹਦੇ ਵਿੱਚ ਡਾਕਟਰ ਅਮਰਜੀਤ ਸਿੰਘ ਜੀ ਤੇ ਡਾਕਟਰ ਹਰਿੰਦਰ ਸਿੰਘ ਜੀ ਉਚੇਚੇ ਤੌਰ ਤੇ ਪਿਛੋਕੜ ਨੂੰ ਅੱਜ ਦੇ ਸਮੇਂ ਨਾਲ ਜੋੜਨਗੇ ਤੇ ਸਾਨੂੰ ਦੱਸਣਗੇ ਕਿ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਸ਼ਟ ਦੀ ਰੱਖਿਆ ਆਪ ਕਿਵੇਂ ਕਰਨੀ ਹੈ, ਜਾਂ ਦੁਸ਼ਮਣ ਜੋ ਸਾਡੇ ਉੱਤੇ ਹੁਣ ਵੀ ਹਾਵੀ ਹੈ, ਸਰਕਾਰਾਂ ਬਦਲਦੀਆਂ ਰਹਿਣਗੀਆਂ। ਅਸੀਂ ਦੇਖਿਆ ਕਿ ਪਿਛਲੇ ਸਮੇਂ ਤੋਂ ਬਦਲਦੀਆਂ ਕਈ ਸਰਕਾਰਾਂ ਬਦਲੀਆਂ, ਜਿੱਥੇ ਸਾਡੀ ਖਾਸ ਤੌਰ ਤੇ ਅਕਾਲੀ ਸਰਕਾਰ ਵੀ ਆਈ, ਉਹਨਾਂ ਦੇ ਸਮੇਂ ਦੇ ਵਿੱਚ ਜੋ ਸਾਡੇ ਤੇ ਜ਼ਿਆਦਾ ਇਸ ਕਿਸਮ ਦੇ ਵਾਕਿਆਤ ਵਾਪਰੇ ਨੇ, ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਵੀ ਜੋ ਇਹ RSS ਜਾਂ ਸ਼ਿਵ ਸੈਨਾ ਇਹ ਹਮੇਸ਼ਾ ਹੀ ਹਾਵੀ ਰਹੀ ਹੈ। ਅਸੀਂ ਇਹਨਾਂ ਦਾ ਮੂੰਹ ਤੋੜਵਾਂ ਜਵਾਬ ਕਿਵੇਂ ਦੇਣਾ ਹੈ, ਉਹਦੇ ਵਾਸਤੇ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਤਿਆਰ ਕਰਨਾ ਹੈ, ਇਹੋ ਜਿਹੇ ਪ੍ਰੋਗਰਾਮ ਕਰਾਉਣੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ। ਅਸੀਂ ਕਰਦੇ ਹਾਂ, ਕਰਦੇ ਰਹਾਂਗੇ, ਤੇ ਆਸ ਹੈ ਜੋ ਇਸ ਟਰਾਈ ਸਟੇਟ ਦੀ ਸੰਗਤ ਹੈ ਉਹ ਹਮਾ ਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਤੇ ਸਾਡਾ ਸਾਥ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾਲ ਸਿੰਘ ਜੀ, ਬਹੁਤ ਚੰਗਾ ਉਪਰਾਲਾ ਹੈਗਾ ਤੁਸੀਂ ਗੁਰਦੁਆਰਾ ਕਮੇਟੀ ਦੇ ਵਿੱਚ ਜਿਹੜਾ ਇਹ ਕਰ ਰਹੇ ਹੋ। ਅਸੀਂ ਪਹਿਲਾਂ ਵੀ ਦੇਖਦੇ ਹਾਂ ਕਿ ਉਧਰ ਕੈਲੀਫੋਰਨੀਆ ਸਾਈਡ ਤੇ ਵੀ ਇਦਾਂ ਦੇ ਉਪਰਾਲੇ ਪਹਿਲਾਂ ਕੁਝ ਮਹੀਨਿਆਂ 'ਚ ਹੋਏ ਆ, ਤੇ ਜਿਵੇਂ ਤੁਸੀਂ ਦੱਸਿਆ ਕਿ ਨੌਜਵਾਨਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾਉਣ ਦੀ ਬਹੁਤ ਜ਼ਰੂਰਤ ਹੈਗੀ ਹੈ, ਤਾਂ ਕਿ ਜਿਹੜਾ ਸਾਡਾ ਅਜੋਕਾ ਇਤਿਹਾਸ ਹੈਗਾ ਉਹਦੇ ਤੋਂ ਅਸੀਂ ਜਾਣੂ ਹੋ ਸਕੀਏ, ਤੇ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਰੂਪਰੇਖਾ ਬਣਦੀ ਹੈ, ਅਸੀਂ ਕੋਈ ਇਨਸਾਫ ਦੀ ਗੱਲ ਕਰਨੀ ਹੈ, ਤਾਂ ਹੀ ਅਸੀਂ ਉਧਰ ਨੂੰ ਜਿਹੜੇ ਆਪਣੇ ਕਦਮ ਹੈਗੇ ਆ ਉਹ ਵਧਾ ਸਕਾਂਗੇ। ਡਾਕਟਰ ਹਰਿੰਦਰ ਸਿੰਘ ਜੀ, ਜੇ ਹੁਣ ਗੱਲ ਕਰਨੀ ਹੋਵੇ, ਅਸੀਂ ਜਾਂਚ ਦੀ ਹਮੇਸ਼ਾ ਮੰਗ ਕਰਦੇ ਹਾਂ, ਇਨਸਾਫ ਦੀ ਹਮੇਸ਼ਾ ਮੰਗ ਕਰਦੇ ਹਾਂ, ਤਾਂ ਜਿਹੜੀ ਸਾਕਾ ਨਕੋਦਰ ਦੀ ਜਾਂਚ ਹੋਈ ਹੈ ਐਡਮਿਨਿਸਟ੍ਰੇਸ਼ਨ ਦੇ ਵੱਲੋਂ, ਉਹਦੀ ਜਾਂਚ ਵੀ ਆਈ, ਉਹਦੀ ਰਿਪੋਰਟ ਵੀ ਨਿਕਲੀ, ਰਿਪੋਰਟ ਹੋਈ ਵੀ, ਉਹ ਸਬਮਿਟ ਵੀ ਹੋਈ, ਉਹਦਾ ਅੱਜ ਸਟੇਟਸ ਕੀ ਹੈ, ਅੱਜ ਉਹ ਗੱਲ ਕਿੱਥੇ ਖੜੀ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ ਥੋੜੇ ਸ਼ਬਦਾਂ ਦੇ ਵਿੱਚ? ਜਿਹੜੀ ਉਸ ਵੇਲੇ ਮੰਗ ਹੋਈ ਸੀ ਅਦਾਲਤੀ ਜਾਂਚ ਦੀ, ਉਹ ਪਿਤਾ ਜੀ ਵੱਲੋਂ ਉਸ ਵੇਲੇ ਉਹ ਜਿਹੜੀ ਜਾਂਚ ਦੀ ਮੰਗ ਕੀਤੀ ਗਈ ਸੀਗੀ, ਕਿਉਂਕਿ ਉੱਥੇ ਜਦੋਂ ਸਿਵਲ ਹਸਪਤਾਲ 'ਚੋਂ ਖੜੇ ਸੀ, ਜਦੋਂ ਉਹਨਾਂ ਨੇ ਲਾਸ਼ ਦੀ ਮੰਗ ਕੀਤੀ ਵੀ ਸਾਨੂੰ ਜਿਹੜੀਆਂ ਮ੍ਰਿਤਕ ਦੇਹਾਂ ਉਹ ਦੇ ਦਿਓ, ਦੇਣ ਤੋਂ ਇਨਕਾਰ ਕਰ ਦਿੱਤਾ, ਤੇ ਉਹ ਕਹਿੰਦੇ ਵੀ ਮੈਂ ਇੱਥੋਂ ਨਹੀਂ ਜਾਣਾ, ਤੁਸੀਂ ਜੋ ਕਰਨਾ ਕਰ ਲਓ ਜੀ, ਜੇ ਤੁਸੀਂ ਉਹਨਾਂ ਨੂੰ ਸ਼ਹੀਦ ਕਰਤਾ ਮੇਰੇ ਵੀ ਗੋਲੀ ਮਾਰ ਦਿਓ, ਲੈਟਸ ਫਿਨਿਸ਼ ਦਿਸ, ਮੈਂ ਨਹੀਂ ਇੱਥੋਂ ਜਾਂਦਾ। ਉਸ ਤੋਂ ਬਾਅਦ ਕਹਿੰਦੇ ਨਹੀਂ ਜੀ ਤੁਸੀਂ ਥਾਣੇ ਜਾਓ, ਉੱਥੇ SHO ਕੋਲ ਲਿਖਾ ਲਿਓ ਤੇ ਕੋਈ ਨਹੀਂ ਆਪਾਂ ਤੁਹਾਨੂੰ ਦੇ ਦਿੰਦੇ। ਉਹ ਉੱਥੇ ਚਲੇ ਗਏ ਥਾਣੇ ਮੂਹਰੇ, ਉਹਨਾਂ ਨੇ ਦਿੱਤਾ ਨਹੀਂ ਕੁਝ ਵੀ, ਉਹ ਥਾਣੇ ਦੇ ਮੂਹਰੇ ਇਕੱਲੇ ਬੈਠ ਗਏ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਉਹ ਜਿਹੜੀਆਂ ਮ੍ਰਿਤਕ ਦੇਹਾਂ ਸੀ, ਪੁਲਿਸ ਨੇ ਉਹਨਾਂ ਦਾ ਸੰਸਕਾਰ ਵੀ ਕਰਤਾ। ਜਦੋਂ ਕਰਤਾ ਉਦੋਂ ਬਾਅਦ ਫਿਰ ਉਹਨਾਂ ਨੇ ਜਥੇਦਾਰ ਮਹਾਲੋਂ ਜਿਹੜੇ ਸੀਗੇ ਉਹਨਾਂ ਨੂੰ ਵੀ ਆ ਲੈਣ ਦਿੱਤਾ, ਲੋਕਲ MLA ਜਿਹੜੇ ਸੀਗੇ ਉਹਨਾਂ ਨੂੰ ਵੀ ਆ ਲੈਣ ਦਿੱਤਾ, ਜਿਹੜੇ ਹੋਰ ਲੀਡਰ ਆਏ ਸੀ ਜਾਂ ਜਿਹੜੇ ਲੋਕਲ ਜਥੇਦਾਰ ਆਏ ਸੀਗੇ ਉਹਨਾਂ ਨੂੰ ਵੀ ਆ ਲੈਣ ਦਿੱਤਾ। ਫਿਰ ਸਾਰੇ ਬੈਠ ਕੇ ਉੱਥੇ ਥਾਣੇ ਦੇ ਬਾਹਰ ਧਰਨਾ ਮਾਰ ਲਿਆ। ਉਸ ਵੇਲੇ ਜਿਹੜੀ ਆ ਉਹ ਅਦਾਲਤੀ ਜਾਂਚ ਦੀ ਮੰਗ ਕੀਤੀ ਗਈ। ਹੋਰ ਵੀ ਮੰਗਾਂ ਸੀਗੀਆਂ, ਪਰ ਅਦਾਲਤੀ ਜਾਂਚ ਉਹਨਾਂ ਦੇ ਵਿੱਚੋਂ ਇੱਕ ਸੀ ਜੀ। ਤੇ ਅਦਾਲਤੀ ਜਾਂਚ ਜਿਹੜੀ ਸੀਗੀ
ਫੈਡਰੇਸ਼ਨ ਨੇ ਉਹਦਾ ਜਿਹੜਾ ਸੀਗਾ ਉਸ ਵੇਲੇ ਬਾਈਕਾਟ ਕਰ ਦਿੱਤਾ ਸੀ। ਉਹ ਕਹਿੰਦੇ ਕਿ ਸਾਨੂੰ ਇਹ ਜਿਹੜੀ ਅਦਾਲਤੀ ਜਾਂਚ ਹੈ ਇਹ 'ਚ ਕੋਈ ਯਕੀਨ ਨਹੀਂ, ਸਾਨੂੰ ਇਹ ਤੋਂ ਕੋਈ ਇਨਸਾਫ ਦੀ ਆਸ ਨਹੀਂ ਹੈਗੀ, ਜੀ ਤੇ ਜੇ ਤੁਸੀਂ ਕੁਝ ਕਰਨਾ ਆ ਤੇ ਇਹ ਜਿਨ੍ਹਾਂ ਪੁਲਿਸ ਅਫਸਰਾਂ ਨੇ ਸਾਡੇ ਜਿਹੜੇ ਸਿੰਘ ਸ਼ਹੀਦ ਕੀਤੇ ਆ ਉਹਨਾਂ ਤੇ ਕਤਲ ਦਾ ਮੁਕੱਦਮਾ ਦਰਜ ਕਰੋ, ਉਹਨਾਂ ਨੂੰ ਟਰਮੀਨੇਟ ਕਰੋ। ਜੀ ਜੇ ਉਹ ਆਲਰੇਡੀ ਇਨ ਸਰਵਿਸ ਹੈਗੇ ਆ ਤੇ ਇਹ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਆ ਜਾਂ ਜਿਹੜੀ ਅਦਾਲਤੀ ਜਾਂਚ ਆ ਇਹਦਾ ਕੁਝ ਨਹੀਂ ਹੋਣਾ। ਉਸ ਤੋਂ ਬਾਅਦ ਫਿਰ ਵੀ ਉਹ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ। ਉਸ 'ਚ ਸਾਡੇ ਪਰਿਵਾਰਾਂ ਨੂੰ ਜਿਹੜੀ ਜਸਟਿਸ ਸੀਗਾ ਉਹਦੇ ਵੱਲੋਂ ਕੋਈ ਕੰਟੈਕਟ ਨਹੀਂ ਕੀਤਾ ਗਿਆ, ਜੀ ਕੋਈ ਚਿੱਠੀ ਪੱਤਰ ਨਹੀਂ ਆਇਆ ਵੀ ਤੁਸੀਂ ਆਓ, ਕੀ ਤੁਹਾਡੇ ਨਾਲ ਹੋਇਆ ਦੱਸੋ ਸਾਨੂੰ, ਕੁਛ ਨਹੀਂ। ਕੁਝ ਨਹੀਂ ਦੱਸਿਆ ਉਹ ਗਿਆ। ਰਿਪੋਰਟ ਵੀ ਪਬਲਿਕ ਹੋਈ ਜਾਂ ਨਹੀਂ ਜੀ, ਉਹ ਰਿਪੋਰਟ ਕਦੇ ਪਬਲਿਕ ਨਹੀਂ ਹੋਈ। ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਰਿਪੋਰਟ ਲਿਖੀ ਗਈ, ਸਬਮਿਟ ਹੋਈ। ਕਿਨੇ ਤੇ- ਇਨਕੁਆਇਰੀ ਕੀਤੀ ਕਿਨੇ? ਜਸਟਿਸ ਗੁਰਨਾਮ ਸਿੰਘ, ਜਸਟਿਸ ਗੁਰਨਾਮ ਸਿੰਘ ਉਸ ਵੇਲੇ ਜਿਹੜੇ ਸੀਗੇ ਜੱਜ ਜਿਹੜੇ ਸੀ ਰਿਟਾਇਰਡ ਜੱਜ ਸੀਗੇ, ਜੀ ਉਹਨਾਂ ਨੇ ਉਹ ਇਨਕੁਆਇਰੀ ਕੀਤੀ। ਹੁਣ ਉਹ ਜਿਹੜੀ ਜਾਂਚ ਜਿਹੜੀ ਹੈਗੀ ਆ, ਜੇ ਤਾਂ ਉਹ ਪੁਲਿਸ ਦੇ ਹੱਕ 'ਚ ਜਾਂਦੀ ਹੋਵੇ ਤੇ ਫਿਰ ਉਹਨਾਂ ਨੂੰ ਦੱਬਣ ਦੀ ਲੋੜ ਨਹੀਂ। ਜਿਹੜੀ ਉਹ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਪਿਛਲੇ ਜਿਹੜਾ ਪੁਲਿਸ ਦਾ ਨੈਰੇਟਿਵ ਹੈਗਾ ਉਹਦੇ ਨਾਲ ਡਿਮਾਂਡ ਹੁੰਦੀ ਹਾਂਜੀ, ਹੋਈ ਹਾਂਜੀ। ਕਿ ਕਿਉਂਕਿ ਅਕਾਲੀਆਂ ਦੀ ਸਰਕਾਰ ਵੀ ਉਸ ਤੋਂ ਬਾਅਦ ਬਣੀ, ਹਾਂਜੀ ਹਾਂਜੀ ਵਡਾਲਾ ਵੀ ਮਿਨਿਸਟਰ ਰਿਹਾ ਹੈ ਹਾਂਜੀ। ਕੈਬਨਿਟ ਦੇ ਵਿੱਚ, ਕਿ ਵੀ ਜਸਟਿਸ ਗੁਰਨਾਮ ਸਿੰਘ ਰਿਪੋਰਟ ਰਿਲੀਜ਼ ਕਰੋ। ਕਦੇ ਹਾਂਜੀ, ਉਹਦੇ ਲਈ ਜੀ ਅਸੀਂ ਪਰਿਵਾਰ ਬਾਰ-ਬਾਰ ਮੰਗ ਕਰਦੇ ਰਹੇ ਹਾਂ ਔਰ ਬਕਾਇਦਾ ਉਹਦੇ ਲਈ ਹਾਈ ਕੋਰਟ 'ਚ ਵੀ ਜਿਹੜੇ ਨਵਕਿਰਨ ਸਿੰਘ ਐਡਵੋਕੇਟ ਹੈਗੇ ਆ, ਹਾਈ ਕੋਰਟ ਦੇ ਜੀ। ਵਕੀਲ ਹੈਗੇ ਆ, ਉਹਨਾਂ ਦੇ ਥਰੂ ਪਟੀਸ਼ਨਾਂ ਵੀ ਪਾਈਆਂ ਗਈਆਂ। ਉਹਦੇ ਨਾਲ ਸਰਕਾਰ ਦਾ ਕੀ ਰੋਲ ਰਿਹਾ ਕਿ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਕੱਲ ਨੂੰ ਜਿਹੜੀ ਸੈਮੀਨਾਰ 'ਚ ਮੈਂ ਤੁਹਾਨੂੰ ਡਾਕੂਮੈਂਟਰੀ ਪ੍ਰੂਫ ਦਊਂਗਾ ਕਿ ਉਹਦੇ 'ਚ ਤੁਸੀਂ ਦੇਖੋਗੇ ਕਿ ਸਰਕਾਰਾਂ ਕਿੱਦਾਂ ਰੋਲ ਘਚੋਲਾ ਪਾ ਕੇ ਸਾਡੀ ਅੱਖੀ ਘੱਟਾ ਪਾਉਂਦੀਆਂ। ਨਹੀਂ, ਜਿਹੜੀ ਹਾਈ ਕੋਰਟ 'ਚ ਪਟੀਸ਼ਨ ਹੋਈ ਹਾਂਜੀ। ਉਹਦੇ ਰਿਸਪੌਂਸ ਕੀ ਸਰਕਾਰ ਨੇ ਕਿਹਾ ਵੀ ਕਿਉਂ ਪਬਲਿਕ ਨਹੀਂ ਕਰ ਰਹੇ, ਜਾਂ ਹਾਈ ਕੋਰਟ ਨੇ ਫਾਈਨਲੀ ਕੀ ਦਿਸ਼ਾ ਨਿਰਦੇਸ਼ ਦਿੱਤਾ? ਹਾਈ ਕੋਰਟ ਨੇ ਜਿਹੜਾ ਹੈਗਾ ਆ ਉਹਦੀ ਜਿਹੜੀ ਹੈਗੀ ਆ ਉਹ ਮਾਰਕ ਕਰ ਦਿੱਤੀ, ਜਿਹੜਾ ਹੋਮ ਡਿਪਾਰਟਮੈਂਟ ਆ ਉਹਨੂੰ, ਜੀ ਵੀ ਇਹਦੀ ਜਿਹੜੀ ਰਿਪੋਰਟ ਜਿਹੜੀ ਹੈਗੀ ਆ ਤੁਸੀਂ ਜਨਤਕ ਕਰੋ, ਕਿਉਂਕਿ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਹੈਗਾ ਆ ਉਹਦੇ ਹੋਣਾ ਉਹਦੇ ਚਾਹੀਦਾ। ਥਰੂ ਆਪਾਂ ਕੀਤੀ ਸੀਗੀ ਉਹ ਪਟੀਸ਼ਨ। ਜਿਹੜਾ ਹੋਮ ਡਿਪਾਰਟਮੈਂਟ ਆ ਉਹਨੇ ਜਿਹੜਾ ਡੀਜੀਪੀ ਨੂੰ ਭੇਜਤੀ, ਡੀਜੀਪੀ ਨੇ ਐਸਐਸਪੀ ਨੂੰ ਭੇਜਤੀ, ਐਸਐਸਪੀ ਨੇ ਡੀਐਸਪੀ ਨੂੰ ਭੇਜਤੀ, ਜੀ। ਡੀਐਸਪੀ ਨੇ ਥਾਣੇ ਨੂੰ ਭੇਜ, ਤੇ ਉਹ ਕਹਿੰਦੇ ਜੀ ਸਾਡੇ ਕੋਲੇ ਰਿਪੋਰਟ ਹੀ ਹੈ ਨਹੀਂ। ਹੈ ਨਹੀਂ। ਤੇ ਉਸ ਤੋਂ ਬਾਅਦ ਉਹੀ ਥਰੂ ਜਿਹੜਾ ਹੈਗਾ ਉਸੇ ਕੇਸ 'ਚ ਹੀ ਵਾਪਸ ਆਣ ਕੇ ਤੇ ਮੁੜ ਕੇ ਉਹਨਾਂ ਨੇ ਜਿਹੜੀ ਆ ਤੇ ਇਸ ਪੀਰੀਅਡ 'ਚ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਦਾ ਕੀ ਰੋਲ ਰਿਹਾ ਹੈ? ਉਹਨਾਂ ਨੇ ਕਦੇ ਸ਼ਹੀਦਾਂ ਨੂੰ ਮਾਨਤਾ ਦਿੱਤੀ ਜਾਂ ਇਸ ਨੂੰ ਇਸ਼ੂ ਬਣਾ ਕੇ ਸਰਕਾਰ ਤੋਂ ਜਿਹੜਾ ਕੋਈ ਕਾਰਵਾਈ ਦੀ ਮੰਗ ਕੀਤੀ? ਜਿਹੜਾ ਅਕਾਲ ਤਖਤ ਦਾ ਜਾਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਰੋਲ ਰਿਹਾ ਆ, ਇੱਕੋ ਟਾਈਮ ਤੇ ਜਿਹੜਾ 2011 ਚ ਜਦੋਂ ਇਹਨਾਂ ਸਿੰਘਾਂ ਦੀ 25ਵੀਂ ਐਨੀਵਰਸਰੀ ਸੀਗੀ, ਜੀ ਉਸ ਵੇਲੇ ਪੰਜਾਬ ਦੀਆਂ ਕੋਈ ਲਗਭਗ 6 ਜਥੇਬੰਦੀਆਂ ਉਸ ਦਿਨ ਭੋਗ ਤੇ ਪਿੰਡ ਆਈਆਂ ਸੀ। ਅਸੀਂ ਹਰ ਇੱਕ ਸਾਲ ਚਾਰੇ ਸਿੰਘਾਂ ਦਾ ਭੋਗ ਪਾਉਣੇ ਪਿਛਲੇ 31 ਸਾਲ ਹੋ ਗਿਆ ਜੀ। ਜੀ ਤੇ ਉਸ ਮੌਕੇ ਤੇ ਕਿਉਂਕਿ ਜਥੇਬੰਦੀਆਂ ਲਈ ਇਹ ਬਹੁਤ ਵੱਡੀ ਚੀਜ਼ ਸੀ ਕਿ ਇਹਨੂੰ 25 ਸਾਲ ਹੋ ਗਏ, ਕਿਉਂਕਿ ਸਾਡੇ ਲਈ ਤੇ ਜਿਹੜੀ 31ਵੀਂ ਵਰਸੀ ਉਹ ਵੀ ਉਨੀ ਇੰਪੋਰਟੈਂਟ ਆ ਜਿੰਨੀ ਪਹਿਲੀ ਸੀ, ਤੇ 50ਵੀਂ ਵੀ ਉਦਾਂ ਹੀ ਹੋਣੀ। ਤੇ ਉਸ ਵੇਲੇ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਤੱਕ ਅਪਰੋਚ ਕੀਤਾ ਕਿ ਜਿਹੜੇ ਕੌਮ ਦੇ ਸਿੰਘ ਆ, ਸਰਕਾਰ ਨੇ ਇਹਨਾਂ ਨੂੰ ਇਨਸਾਫ ਨਹੀਂ ਦਿੱਤਾ, ਅਜੇ ਤੱਕ ਕੁਝ ਨਹੀਂ ਮਿਲਿਆ, ਘੱਟੋ ਤੇ ਘੱਟ ਜਿਹੜੇ ਤੁਸੀਂ ਧਾਰਮਿਕ ਜਿਹੜੀ ਅਦਾਰੇ ਹੈਗੀ ਆ ਵੀ ਤੁਸੀਂ ਇਹਨਾਂ ਨੂੰ ਅਜੇ ਤੱਕ ਸ਼ਹੀਦ ਹੀ ਨਹੀਂ ਮਾਨਤਾ ਮੰਨਿਆ। ਦੇਣ। ਤੁਸੀਂ ਘੱਟੋ ਘੱਟ ਜਿਹੜੇ ਕੌਮ ਦੇ ਸ਼ਹੀਦ ਆ ਔਰ ਗੁਰੂ ਗ੍ਰੰਥ ਸਾਹਿਬ ਲਈ ਸ਼ਹੀਦ ਹੋਏ, ਜੀ। ਜਿਹੜੇ ਕਿ ਸਾਡੇ ਇਸ 'ਚ ਆਪਾਂ ਹਰੇਕ ਵੇਲੇ ਸ਼੍ਰੋਮਣੀ ਕਮੇਟੀ ਇਹ ਪ੍ਰਚਾਰ ਕਰਦੀ ਆ, ਅਕਾਲ ਤਖਤ ਦੇ ਜਥੇਦਾਰ ਇਹ ਪ੍ਰਚਾਰ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਸਾਡੇ ਲਈ ਸਰਵਉੱਚ ਆ, ਇਹ ਤੋਂ ਉੱਪਰ ਕੋਈ ਨਹੀਂ, ਤੇ ਉਹਦੇ ਲਈ ਇਹ ਬੱਚੇ ਜਿਹੜੇ ਆ ਸ਼ਹੀਦੀ ਦਿੰਦੇ ਆ। ਕਿ ਭਾਈ ਰਵਿੰਦਰ ਸਿੰਘ ਉਸ ਵੇਲੇ 19.5 ਸਾਲਾਂ ਦੇ ਸੀ ਜਦੋਂ ਇਹ ਸ਼ਹੀਦੀ ਹੁੰਦੀ ਆ। ਮਤਲਬ ਇੰਨੀ ਜੰਗ ਜਨਰੇਸ਼ਨ 'ਚ, ਇੰਨੀ ਜੰਗ ਏਜ 'ਚ ਇਹਨਾਂ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ, ਤੇ ਅਕਾਲ ਤਖਤ ਦੇ ਜਥੇਦਾਰ ਨੇ ਉਸ ਵੇਲੇ ਕਿਹਾ ਕਿ ਇਹ ਕੌਮ ਦੇ ਸ਼ਹੀਦ ਆ, ਔਰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਸ਼ਹੀਦ ਪਰਿਵਾਰਾਂ ਨੂੰ ਲਿਆਓ ਤੇ ਅਸੀਂ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ। ਜੀ ਉਸ ਤੋਂ ਬਾਅਦ ਅਕਾਲ ਤਖਤ ਤੇ ਸਨਮਾਨਿਤ ਕੀਤਾ ਗਿਆ, ਔਰ ਉਸ ਤੋਂ ਬਾਅਦ ਜਥੇਦਾਰ ਨੇ ਕਿਹਾ ਕਿ ਮੈਂ ਆਦੇਸ਼ ਦਿੰਦਾ ਸ਼ੁਰੂ। ਕਿਹੜੇ ਸੰਨ ਦੀ ਗੱਲ? ਇਹ 2011 ਦੀ ਜੀ, ਅੱਜ ਤੋਂ 6 ਸਾਲ ਪਹਿਲਾਂ 6 ਦੀ। ਸਾਲ ਤੋਂ। ਤੇ ਉਦੋਂ ਬਾਅਦ ਜਥੇਦਾਰ ਨੇ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਨੂੰ ਦਿਸ਼ਾ ਨਿਰਦੇਸ਼ ਦਿੰਦਾ ਹੈਗਾ, ਆਦੇਸ਼ ਦਿੰਦਾ ਹੈਗਾ ਕਿ ਇਹ ਸਿੰਘਾਂ ਦੀਆਂ ਜਿਹੜੀਆਂ ਤਸਵੀਰਾਂ ਉਹ ਕੇਂਦਰੀ ਸਿੱਖ ਅਜਾਇਬ ਘਰ ਜਿਹੜਾ ਹੈਗਾ ਉਹ 'ਚ ਲਾਈਆਂ ਜਾਣ, ਤੇ ਕਹਿੰਦੇ ਆਉਣ ਵਾਲੇ ਸਮੇਂ 'ਚ ਜਿਹੜੇ ਇਹਨਾਂ ਸਿੰਘਾਂ ਦਾ ਨਾਂ ਆ ਉਹ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਕਿ ਇਹਨਾਂ ਨੇ ਏਡੀ ਵੱਡੀ ਸ਼ਹੀਦੀ ਦਿੱਤੀ ਆ, ਇਹ ਗੁਰੂ ਦੇ ਲਾਲ ਨੇ।
ਜੀ ਉਸ ਤੋਂ ਬਾਅਦ ਜੀ ਫਿਰ ਇੰਨੇ ਸਾਲ ਗੁਜ਼ਰ ਗਏ, ਨਾ ਤਾਂ ਤਸਵੀਰਾਂ ਲੱਗੀਆਂ, ਨਾ ਸ਼੍ਰੋਮਣੀ ਕਮੇਟੀ ਨੇ ਕੋਈ ਕਾਰਵਾਈ ਕੀਤੀ, ਨਾ ਜਥੇਦਾਰ ਨੇ ਕੋਈ ਕਾਰਵਾਈ ਕੀਤੀ। ਉਸ ਤੋਂ ਹੁਣ ਕੀ ਸਟੇਕ ਹੋ ਕੇ ਪਿਛਲੇ ਦਿਨਾਂ 'ਚ ਮੀਡੀਆ ਰਿਪੋਰਟ ਸੀ ਕਿ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਫਤਿਹਗੜ੍ਹ ਸਾਹਿਬ 'ਚ ਫੈਸਲਾ ਕੀਤਾ ਹੈ ਕਿ ਹਾਂਜੀ ਸੈਂਟਰਲ ਸਿੱਖ ਮਿਊਜ਼ੀਅਮ ਚ ਲਾਈਆਂ ਜਾਣਗੀਆਂ ਤਸਵੀਰਾਂ, ਪਰ ਕੀ ਉਹਦਾ ਡੈਡਲਾਈਨ ਕੋਈ ਹੈ? ਨਹੀਂ, ਅਜੇ ਨਹੀਂ ਲੱਗੀਆਂ ਹੈਗੀਆਂ ਜੀ। ਉਹਦੇ ਵਿੱਚ ਜਿਹੜੀ ਲੇਟੈਸਟ ਜਿਹੜੀ ਡਿਵੈਲਪਮੈਂਟ ਆ ਉਹਦੇ 'ਚ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਦਲਿਆ ਜੀ, ਕਿਉਂਕਿ ਪਹਿਲਾਂ ਮੱਕੜ ਸੀਗਾ, ਉਸ ਤੋਂ ਬਾਅਦ ਪ੍ਰੋਫੈਸਰ ਬਡੂੰਗਰ ਜਦੋਂ ਬਣੇ ਆ, ਇਹਨਾਂ ਨੂੰ ਮਾਤਾ ਜੀ ਦੇ ਪਿਤਾ ਜੀ ਨੇ ਇੱਕ ਯਾਦ ਪੱਤਰ ਲਿਖਿਆ ਕਿ 2011 ਚ ਦਿਸ਼ਾ ਨਿਰਦੇਸ਼ ਦਿੱਤੇ ਸੀ ਸ਼੍ਰੋਮਣੀ ਕਮੇਟੀ ਨੂੰ, ਤੇ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਜਿਹੜਾ ਸਿੱਖ ਡਾਇਸਪੋਰਾ ਜਿਹੜਾ ਇੱਥੇ ਬੈਠਾ, ਔਰ ਲਗਭਗ ਕੋਈ ਗੁਰਦੁਆਰਾ ਤੇ ਕੋਈ ਜਥੇਬੰਦੀ ਜਿਹੜੀਆਂ ਹੈਗੀਆਂ, ਉਹਨਾਂ ਨੇ ਉਹਨਾਂ ਨੂੰ ਚਿੱਠੀਆਂ ਲਿਖੀਆਂ ਵੀ ਦੇਖੋ ਇਹ ਤੁਸੀਂ ਇਹ ਕਰੋ, ਔਰ ਉਹਦਾ ਇਹ ਅਸਰ ਹੋਇਆ ਕਿ ਫਾਈਨਲੀ ਜਿਹੜੀ ਡਾਕਟਰ ਸਾਹਿਬ ਨੇ ਕਹੀ ਹੈ ਕਿ ਫਤਿਹਗੜ੍ਹ ਦੀ ਜਿਹੜੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ ਹੈ ਇਹਨਾਂ ਦੀ ਅੰਤਰਿਮ ਕਮੇਟੀ ਜੀ, ਉਹ 'ਚ ਇਹਨਾਂ ਨੇ ਮਤਾ ਪਾਸ ਕਰਤਾ ਕਿ ਇਹਨਾਂ ਚਾਰੇ ਸਿੰਘਾਂ ਦੀਆਂ ਜਿਹੜੀਆਂ ਤੇ ਨਾਲ ਜਥੇਦਾਰ ਕੌਂਕੇ ਤੇ ਡੱਬ ਵਾਲੀ ਤੋਂ ਜਿਹੜੇ ਸਿੰਘ ਸ਼ਹੀਦ ਹੋਏ ਸੀਗੇ ਸੌਦਾ ਸਾਹਿਬ, ਭਾਈ ਹਰਮੰਦਰ ਸਿੰਘ ਜੀ, ਹਾਂਜੀ, ਤੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਉੱਥੇ ਲਾਈਆਂ ਜਾਣ। ਉਸ ਤੋਂ ਬਾਅਦ ਫਿਰ ਪਿਤਾ ਜੀ ਇੱਥੋਂ ਮਾਤਾ ਜੀ ਕੈਨੇਡਾ ਤੋਂ ਉੱਥੇ ਚਲੇ ਗਏ, ਉੱਥੇ ਜਾ ਕੇ ਤੇ ਸ਼੍ਰੋਮਣੀ ਕਮੇਟੀ ਨੂੰ ਮਿਲੇ ਵੀ ਤੁਸੀਂ ਆ ਕੀਤਾ, ਵੀ ਅਸੀਂ ਇੱਥੇ ਆਏ ਆ, ਤੁਸੀਂ ਦੱਸੋ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ ਜਿਹੜੀ ਅਸੀਂ। ਖਾਸ ਤੌਰ ਤੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਜਿਹੜੀ ਮੁਹਿੰਮ ਬਾਹਰ ਤੁਰੀ, ਕਿਉਂਕਿ ਮੈਨੂੰ ਵੀ ਇੰਨੇ ਵੇਰਵੇ ਦੇ ਨਾਲ ਬੇਸ਼ੱਕ ਘਟਨਾਕ੍ਰਮ ਦੇ ਅਸੀਂ ਸਾਖੀ ਰਹੇ, ਪਰ ਜਦੋਂ ਸਟਾਕਟਨ ਗੁਰਦੁਆਰਾ ਸਾਹਿਬ 'ਚ ਇਹਨਾਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਐਸਟੈਬਲਿਸ਼ ਹੋਈਆਂ ਤੇ ਉਦੋਂ ਇਹਨਾਂ ਦੇ ਨਾਲ 1 to 1 ਗੱਲਬਾਤ ਦਾ ਮੌਕਾ ਮਿਲਿਆ, ਹਾਲਾਂਕਿ ਮਿਲਦੇ ਪਹਿਲਾਂ ਵੀ ਰਿਹਾ ਸੀ ਪ੍ਰੋਟੈਸਟ ਦੇ ਵਿੱਚ। ਔਰ ਉਸ ਤੋਂ ਬਾਅਦ ਫਰੀਮਾਉਂਟ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਬਹੁਤ ਵੱਡਾ ਫੰਕਸ਼ਨ ਹੋਇਆ, ਉੱਥੇ ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਲੰਗਰ ਹਾਲ ਦੇ ਵਿੱਚ ਉਹਨਾਂ ਚਾਰਾਂ ਸ਼ਹੀਦਾਂ ਦੀਆਂ ਤਸਵੀਰਾਂ ਸਥਾਪਿਤ ਹੋਈਆਂ ਨੇ। ਸੋ ਈਸਟ ਕੋਸਟ ਦਾ ਇਹ ਸਾਡਾ ਵੱਡਾ ਗੁਰਦੁਆਰਾ ਸਾਹਿਬ ਇਤਿਹਾਸਕ ਦਰਜਾ ਰੱਖਦਾ ਹੈ, ਔਰ ਇਹ ਰਿਮਾਰਕੇਬਲ ਹੈ ਕਿ ਇਸ ਸਮਾਗਮ ਨੂੰ ਐਤਵਾਰ ਫਾਈਨਲ ਟੱਚ ਦਿੱਤੇ ਜਾਣਗੇ। ਡਾਕਟਰ ਸਾਹਿਬ ਇੱਥੇ ਦੱਸਣਾ ਬੜਾ ਬਣਦਾ ਹੈ ਕਿ ਇਹ ਚਾਰ ਸੂਰਮਿਆਂ ਸ਼ਹੀਦਾਂ ਦੀਆਂ ਤਸਵੀਰਾਂ ਪੂਰੇ ਸ਼ਾਨੋ ਸ਼ੌਕਤ ਨਾਲ, ਪੂਰੀ ਸ਼ਰਧਾ ਨਾਲ ਸ਼ਰਧਾਂਜਲੀ ਭੇਟ ਕਰਕੇ ਲੰਗਰ ਹਾਲ ਦੇ ਸ਼੍ਰੋਮਣੀ ਥਾਂ ਦੇ ਉੱਤੇ ਸਥਾਪਿਤ ਕੀਤੀਆਂ ਜਾਣਗੀਆਂ ਜੀ। ਤੇ ਇਹ ਚਾਰੋਂ ਸਿੰਘਾਂ ਦੀਆਂ ਸ਼ਹੀਦਾਂ ਦੀਆਂ ਫੋਟੋਆਂ ਹੁਣ ਵੱਡੇ ਸਾਈਜ਼ ਦੇ ਵਿੱਚ ਇਸ ਸਮੇਂ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਦੇ ਉੱਤੇ ਸਥਾਪਿਤ ਨੇ ਇਸ ਸਮੇਂ ਜੀ। ਤੇ ਐਤਵਾਰ ਵਾਲੇ ਦਿਨ ਇਹ ਅਰਦਾਸ ਕਰਕੇ ਪੂਰੀ ਰਸਮ ਦੇ ਨਾਲ, ਜੋ ਸਾਡੀ ਸਿੱਖਾਂ ਦੀ ਰਸਮ ਹੈ ਉਹਦੇ ਹਿਸਾਬ ਨਾਲ ਇਹਨਾਂ ਨੂੰ ਸਥਾਪਿਤ ਕੀਤਾ ਜਾਏਗਾ, ਤੇ ਇਹ ਪਰਮਾਨੈਂਟਲੀ ਸਾਡੇ ਵਾਸਤੇ ਇੱਕ ਕਿਸਮ ਦਾ ਆਉਣ ਵਾਲਾ ਮਾਰਗਦਰਸ਼ਕ ਬਣਨਗੀਆਂ। ਔਰ ਇਹਦੇ ਵਿੱਚ ਮੈਂ ਇਹ ਵੀ ਐਡ ਕਰਨਾ ਚਾਹਾਂਗਾ ਵੀ ਹੋਰ ਵੀ ਇੱਥੋਂ ਦੇ ਈਸਟ ਕੋਸਟ ਦੇ ਗੁਰਦੁਆਰਾ ਸਾਹਿਬਾਨ 'ਚ ਜਿੱਥੇ ਜਿੱਥੇ ਵੀ ਜਿਹੜਾ ਲੰਗਰ ਹਾਲ ਜਾਂ ਲਾਇਬ੍ਰੇਰੀ ਜਾਂ ਕਿਤੇ ਸ਼ਹੀਦਾਂ ਦੀਆਂ ਤਸਵੀਰਾਂ ਨੇ, ਉਹ ਉਪਰਾਲੇ ਕਰਨ ਕਿ ਇਹਨਾਂ ਚਾਰੋਂ ਸਿੰਘਾਂ ਦੀ ਜਿਹੜੇ ਕਿ ਐਕਸਕਲੂਸਿਵ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਲਈ ਆਪਣੇ ਇਸ਼ਟ ਦੀ ਇਬਾਦਤ ਨੂੰ ਔਰ ਗੁਰਸਿੱਖੀ ਪਿਆਰ ਨੂੰ ਨਿਭਾਉਂਦਿਆਂ ਉਹਨਾਂ ਨੇ ਸ਼ਹੀਦੀ ਜਾਮ ਪੀਤੇ ਨੇ। ਇਹ ਸਾਡੇ ਰੋਲ ਮਾਡਲ ਨੇ, ਔਰ ਸ਼੍ਰੋਮਣੀ ਕਮੇਟੀ ਜੇ ਆਪਣੇ ਫਰਜ਼ ਤੋਂ ਭਗੌੜੀ ਵੀ ਰਹੀ ਹੈ ਜਾਂ ਅੱਜ ਵੀ ਹੈ ਕਿਸੇ ਹੱਦ ਤੱਕ, ਜਦੋਂ ਤੱਕ ਸਥਾਪਿਤ ਨਹੀਂ ਹੋ ਜਾਂਦੀ ਇਹਨਾਂ ਦਾ ਕੋਈ ਇਤਬਾਰ ਨਹੀਂ ਹੈ ਵੀ ਇਹਨਾਂ ਨੇ ਕਿਹਦੇ ਤੋਂ ਕੀ ਡਾਇਰੈਕਸ਼ਨ ਲੈਣੀ ਹੈ। ਸੋ ਘੱਟੋ ਘੱਟ ਅਸੀਂ ਬਾਹਰ ਜਿਹੜਾ ਡਾਇਸਪੋਰਾ ਸਿੱਖ ਹੈ, ਅਸੀਂ ਤਾਂ ਆਪਣੇ ਫਰਜ਼ ਨੂੰ ਪਛਾਣੀਏ, ਔਰ ਇਹ ਤਸਵੀਰਾਂ ਚਾਰ ਚਫੇਰੇ ਜਿਹੜੀਆਂ ਨੇ ਉਹ ਸਥਾਪਿਤ ਹੋਣੀਆਂ ਚਾਹੀਦੀਆਂ ਨੇ। ਇਹਦੇ ਨਾਲ ਨਾਲ ਅਸੀਂ ਡਾਕਟਰ ਸਾਹਿਬ ਇੱਕ ਉਪਰਾਲਾ ਕਰ ਰਹੇ ਹਾਂ ਕਿ ਵੀ ਜੋ ਸਾਡੀ ਸਿੱਖ ਡੇ ਪਰੇਡ ਆ ਰਹੀ ਹੈ ਮੈਨਹਟਨ ਦੇ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ ਜੀ, ਉਹਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਹੈ ਇਸ ਵਾਰ 22 ਅਪ੍ਰੈਲ ਨੂੰ, ਹਾਂਜੀ ਉਹ 22 ਅਪ੍ਰੈਲ ਨੂੰ ਹੈ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਨਾਲ ਇਹਨਾਂ ਚਾਰ ਸ਼ਹੀਦਾਂ ਦੀਆਂ ਤੇ ਇਸੇ ਤਰ੍ਹਾਂ ਹੀ ਬਰਗਾੜੀ ਤੇ ਬਾਈਬਲ ਕਲਾਂ ਦੇ ਸ਼ਹੀਦਾਂ ਦੀਆਂ ਫੋਟੋਆਂ ਸਥਾਪਿਤ ਹੋਣਗੀਆਂ। ਸੋ ਉਦੋਂ ਬਾਅਦ ਅਸੀਂ ਇੱਕ ਇਹ ਪ੍ਰੋਗਰਾਮ ਲੈ ਕੇ ਆ ਕਿ ਇਸ ਸਾਡਾ ਸਿੱਖ ਕਲਚਰਲ ਸੁਸਾਇਟੀ ਦੇ ਲੰਗਰ ਹਾਲ ਦੇ ਵਿੱਚ ਜਿੰਨੇ ਵੀ ਸਾਡੇ ਅਜੋਕੇ ਜਾਂ ਪੁਰਾਤਨ ਸਿੰਘ ਸ਼ਹੀਦਾਂ ਦੀਆਂ ਫੋਟੋਆਂ ਸਾਡੇ ਕੋਲੇ ਹਾਜ਼ਰ ਨੇ ਜਾਂ ਸਾਨੂੰ ਮਿਲ ਸਕਦੀਆਂ ਨੇ, ਉਹਨਾਂ ਨੂੰ ਇੱਕ ਲੜੀਵਾਰ ਤਰੀਕੇ ਨਾਲ ਸਥਾਪਿਤ ਕੀਤਾ ਜਾਏਗਾ ਸ਼ਹੀਦਾਂ ਦੀਆਂ ਸਪੈਸ਼ਲੀ ਜੀ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਲੋਕਾਂ ਨੂੰ ਸਾਡੇ ਇਹਨਾਂ ਸ਼ਹੀਦਾਂ ਦੀਆਂ ਫੋਟੋਆਂ ਤੋਂ ਕੁਝ ਅਲਰਜੀ ਵੀ ਸੀਗੀ, ਉਹਨਾਂ ਨੂੰ ਅਸੀਂ ਪਰਮਾਨੈਂਟਲੀ ਠੀਕ ਕਰਕੇ ਇੱਕ ਲੜੀਵਾਰ ਅਸੀਂ ਪਰਮਾਨੈਂਟ ਸਥਾਪਿਤ ਕਰ ਦੇਣੀਆਂ ਨੇ, ਸੋ ਦੈਟ ਕਿ ਕੋਈ ਬੰਦਾ ਇਹਨਾਂ ਦੇ ਉੱਤੇ ਉਂਗਲੀ ਨਾ ਉਠਾ ਸਕੇ, ਨਾ ਕਿ
ਉਲਟ ਅਸੀਂ ਇਹਨਾਂ ਤੋਂ ਇੱਕ ਕਿਸਮ ਦਾ ਮਾਰਗਦਰਸ਼ਕ ਜਾਂ ਉਪਰਾਲਾ ਜਾਂ ਇੱਕ ਕਿਸਮ ਦਾ ਹੌਸਲਾ ਲੈ ਸਕੀਏ। ਜੀ ਕਿਰਪਾਲ ਸਿੰਘ ਜੀ, ਇਸ ਦੇ ਨਾਲ ਜਿਹੜੀਆਂ ਇਹ ਪਿਕਚਰਸ ਲਾਉਣ ਦੀ ਗੱਲ ਹੈਗੀ ਹੈ, ਨਾਲ ਪਿਕਚਰਸ ਜ਼ਰੂਰ ਲੱਗ ਜਾਂਦੀਆਂ ਨੇ, ਪਰ ਬਹੁਤੀ ਵਾਰ ਦੇਖਣ ਨੂੰ ਮਿਲਦਾ ਜੇ ਨਾਲ ਡਿਸਕ੍ਰਿਪਸ਼ਨ ਦਾ ਵੀ ਉਪਰਾਲਾ ਕੀਤਾ ਜਾਵੇ ਕਿ ਇਹ ਸਿੰਘ ਦੀ ਫੋਟੋ ਹੈਗੀ ਹੈ, ਇਹਦੇ ਨਾਲ ਰਿਲੇਟਡ ਇਹਨਾਂ ਦੀ ਪਰਸਨਲ ਸਟੋਰੀ ਕੀ ਹੈ ਤੇ ਕਿਹੜੇ ਸਾਕੇ ਦੇ ਨਾਲ ਇਹ ਰਿਲੇਟਡ ਹੈ, ਜੇ ਉਹਦੀ ਡਿਸਕ੍ਰਿਪਸ਼ਨ ਵੀ ਨਾਲ ਹੋਵੇ ਤਾਂ ਜਿਹੜੇ ਆਉਂਦੇ ਜਾਂਦੇ ਉੱਥੇ ਕੋਈ ਪੜ੍ਹ ਸਕਣ ਵਾਲੇ ਸਾਡੇ ਵਰਗੇ, ਖਾਸ ਕਰ ਜਿਹੜਾ ਨੌਜਵਾਨ ਵਰਗ ਹੈਗਾ, ਉਹਨਾਂ ਲਈ ਇਹ ਬਹੁਤ ਜ਼ਰੂਰੀ ਹੋਊਗਾ। ਜੇ ਇੱਦਾਂ ਦਾ ਉਪਰਾਲਾ ਹੋ ਸਕੇ ਉਹ ਬਹੁਤ ਚੰਗਾ ਹੋਊਗਾ ਕਿ ਜਾਣਕਾਰੀ ਮਿਲਦੀ ਹੈ, ਇਤਿਹਾਸ ਨਾਲ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਾਲ ਜੁੜਦੀ ਹੈ। ਇਸ ਵਿਸ਼ੇ ਦੇ ਉੱਤੇ ਜਿਹੜਾ ਉਹਨਾਂ ਦਾ ਨਾਂ, ਉਹਨਾਂ ਦਾ ਸ਼ਹੀਦੀ ਦਿਨ ਤੇ ਉਹਨਾਂ ਦੇ ਮਾਤਾ ਪਿਤਾ ਦਾ ਨਾਂ ਤੇ ਪਿੰਡ ਦਾ ਨਾਂ ਜ਼ਰੂਰ ਲਿਖਿਆ ਜਾਏਗਾ, ਪਰ ਉਹਨਾਂ ਦੀ ਜਿਹੜੀ ਡਿਟੇਲਡ ਹਿਸਟਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕਲਚਰ ਸੁਸਾਇਟੀ ਵਿੱਚ ਲਾਇਬ੍ਰੇਰੀ ਸਥਾਪਿਤ ਹੋ ਰਹੀ ਹੈ। ਉਸ ਲਾਇਬ੍ਰੇਰੀ ਦੇ ਵਿੱਚ ਇੱਕ ਖਾਸ ਸੈਕਸ਼ਨ ਹੋਏਗਾ ਜਿਹਦੇ ਵਿੱਚ ਇਹਨਾਂ ਸਿੰਘਾਂ ਸ਼ਹੀਦਾਂ ਦੀਆਂ ਜੀਵਨੀਆਂ ਬਾਰੇ ਸੰਖੇਪ ਰੂਪ ਦੇ ਵਿੱਚ ਜਾਂ ਜਿੰਨੇ ਵੱਡੇ ਰੂਪ ਦੇ ਵਿੱਚ ਵੀ ਉਹਨਾਂ ਪਰਿਵਾਰਾਂ ਤੋਂ ਜਾਂ ਉਹਨਾਂ ਦੇ ਜੋ ਇਸ ਸਮੇਂ ਜਿਵੇਂ ਡਾਕਟਰ ਹਿੰਦਰ ਸਿੰਘ ਉਹਨੇ ਬੈਠੇ ਨੇ, ਇਹਨਾਂ ਕੋਲੋਂ ਉਹਨਾਂ ਦਾ ਲਿਖਤੀ ਰੂਪ ਦੇ ਵਿੱਚ ਲੈ ਕੇ ਉਹ ਸਪੈਸ਼ਲ ਇੱਕ ਸੈਕਸ਼ਨ ਜਿਹੜਾ ਇਹਨਾਂ ਸ਼ਹੀਦਾਂ ਨੂੰ ਹੀ ਸਮਰਪਿਤ ਹੋਏਗਾ ਉਹ ਕੈਂਪ ਕੀਤਾ ਜਾਏਗਾ ਲਾਇਬ੍ਰੇਰੀ ਦੇ ਵਿੱਚ। ਜੀ ਬਿਲਕੁਲ, ਤੁਹਾਡਾ ਤਿੰਨਾਂ ਜਣਿਆਂ ਦਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਉਹ ਜਿਹੜਾ STPC ਇਸ ਵੇਲੇ ਸ਼੍ਰੋਮਣੀ ਕਮੇਟੀ ਕਿੱਥੇ ਖੜੀ ਹੈ ਕਿ 28 ਮਾਰਚ ਨੂੰ ਪਿੰਡ ਲਿੱਤਰਾਂ 'ਚ ਹਰ ਸਾਲ ਦੀ ਤਰ੍ਹਾਂ ਜਿਹੜਾ ਇਹਨਾਂ ਸ਼ਹੀਦਾਂ ਦੀ ਜਿਹੜੀ ਬਰਸੀ ਆ ਉਹ ਮਨਾਈ ਜਾ ਰਹੀ ਆ। ਉਦੋਂ ਨੂੰ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਮੈਂ ਉਦੋਂ ਨੂੰ ਉੱਥੇ ਪਹੁੰਚੂੰਗਾ ਔਰ ਉਦੋਂ ਨੂੰ ਮੈਂ ਤਰੀਕ ਅਨਾਉਂਸ ਕਰੂੰਗਾ ਕਿ ਕਿਸ ਤਰੀਕ ਨੂੰ ਕੇਂਦਰੀ ਸਿੱਖ ਘਰ 'ਚ ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ ਤੇ ਉਹ ਆਪਾਂ ਹੁਣ 28 ਮਾਰਚ ਨੂੰ ਦੇਖਾਂਗੇ ਕਿ ਕਿਹੜੀ ਤਰੀਕ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਦਿੰਦੀ ਆ ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਉੱਥੇ ਸੁਸ਼ੋਭਿਤ ਕਰਨ। ਜੀ ਬਿਲਕੁਲ, ਜ਼ਰੂਰ। ਮੈਂ ਕਨਕਲੂਜਨ 'ਚ ਇਹੀ ਕਹਿਣਾ ਚਾਹਾਂਗਾ ਕਿ ਕੱਲ ਦੇ ਸੈਮੀਨਾਰ 'ਚ 2:30 ਤੋਂ 5 ਵਜੇ ਤੱਕ ਔਰ ਪਰਸੋਂ ਦੇ ਮੁੱਖ ਸਮਾਗਮ 'ਚ 12 ਤੋਂ 3 ਵਜੇ ਤੱਕ ਸੰਗਤਾਂ ਹੁਮਾ ਕੇ ਪਹੁੰਚਣ ਤਾਂ ਕਿ ਆਰਗੇਨਾਈਜ਼ਰਸ ਨੂੰ ਵੀ ਹੌਸਲਾ ਹੋਏ ਔਰ ਆਉਣ ਵਾਲੇ ਸਮੇਂ 'ਚ ਵੀ ਭਵਿੱਖ 'ਚ ਵੀ ਇਸ ਕਿਸਮ ਦੇ ਸਮਾਗਮ, ਖਾਸ ਤੌਰ ਤੇ ਜਿਹੜੀ ਵਿਚਾਰ ਚਰਚਾ ਹੈ ਸੈਮੀਨਾਰ ਰੂਪ 'ਚ, ਇਸ ਨੂੰ ਹੋਰ ਵੀ ਉਤਸ਼ਾਹ ਦੇ ਨਾਲ ਜਿਹੜਾ ਭਵਿੱਖ ਦੇ ਵਿੱਚ ਵੀ ਆਰਗੇਨਾਈਜ਼ ਕੀਤਾ ਜਾ ਸਕੇ। ਜੀ ਬਿਲਕੁਲ, ਤੁਹਾਡੇ ਤਿੰਨਾਂ ਜਣਿਆਂ ਦਾ ਡਾਕਟਰ ਸਾਹਿਬ, ਡਾਕਟਰ ਹਰਿੰਦਰ ਸਿੰਘ ਤੇ ਕਿਰਪਾਲ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢ ਕੇ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋ ਤੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਤੇ ਇਸੇ ਦੇ ਨਾਲ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਦੁਬਾਰਾ ਬੇਨਤੀ ਕਰਦਿਆਂ ਕਿ ਕੱਲ ਨੂੰ ਜਿਹੜਾ ਇਹ ਸੈਮੀਨਾਰ ਹੋਣ ਜਾ ਰਿਹਾ ਹੈ 18 ਮਾਰਚ ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਦੁਪਹਿਰੇ 2:30 ਵਜੇ ਤੋਂ 5 ਵਜੇ ਤੱਕ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀ ਹੋਇਆ ਸੀ, ਕਿਵੇਂ ਹੋਇਆ ਸੀ, ਕੀ ਵਰਤਾਰਾ ਹੋਇਆ ਤੇ ਅੱਜ ਤੱਕ ਜੋ ਵਰਤਾਰਾ ਪ੍ਰਸ਼ਾਸਨ ਵੱਲੋਂ ਚੱਲ ਰਿਹਾ ਹੈ, ਉਹਦੀ ਜਿਹੜੀ ਲੜੀ ਚੱਲ ਰਹੀ ਹੈ, ਉਸ ਬਾਰੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਇਸ ਸੈਮੀਨਾਰ ਦੇ ਵਿੱਚ। ਤੇ ਪਰਸੋਂ ਨੂੰ ਉਸੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਦੁਪਹਿਰ ਦੇ ਜਿਹੜੇ ਸਮਾਗਮ ਹੋਣਗੇ, ਦੁਪਹਿਰ ਦਾ ਦੀਵਾਨ ਸਜੂਗਾ 12 ਵਜੇ ਤੋਂ 3 ਵਜੇ ਤੱਕ, ਉੱਥੇ ਫਿਰ ਵਿਚਾਰਾਂ ਹੋਣਗੀਆਂ। ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜ਼ਰੂਰ ਹੁਮਾ ਕੇ ਪਹੁੰਚਣ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।